ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤੇ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 5 ਅਗਸਤ ਦਿਨ ਹੈਗਾ ਆ ਜੀ ਬੁੱਧਵਾਰ। ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਨੋਰ ਸਟੂਡੀਓਜ਼ ਤੋਂ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਭੱਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ, ਸੈਨ ਹੋਜ਼ੇ, ਗੁਰਪਾਲ ਸਿੰਘ ਸੰਧੂ, ਐਂਟੀਲੋਪ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਜੀ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਕਹਿੰਦੇ ਜਿਹੜੇ ਆ ਪ੍ਰਧਾਨ ਮੰਤਰੀ ਭਾਰਤ ਦੇ ਨਰਿੰਦਰ ਮੋਦੀ ਨੇ ਰਾਮ ਮੰਦਰ ਦਾ ਰੱਖਿਆ ਨੀਂਹ ਪੱਥਰ। ਹਾਂਜੀ ਬਿਲਕੁਲ, ਇੱਕ ਝਟਕੇ ਦੇ ਵਿੱਚ ਹੀ ਸਭ ਕੁਝ ਜਿਹੜਾ ਆ ਪਾਰ ਹੋ ਗਿਆ। ਦੇਖੋ 5 ਅਗਸਤ ਅੱਜ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਹਿੰਦੂ ਭਾਈਚਾਰੇ ਵਾਸਤੇ ਹਿਸਟੋਰੀਕਲ ਦਿਨ ਆ, ਇਤਿਹਾਸਕ ਦਿਨ ਆ। ਪਰ ਯਾਦ ਕਰੋ 5 ਅਗਸਤ ਨੂੰ ਇੱਕ ਹੋਰ ਵੀ ਬਹੁਤ ਇਤਿਹਾਸਕ ਘਟਨਾਕ੍ਰਮ ਵਾਪਰਿਆ ਸੀਗਾ ਜੀ, ਪਰ ਉਹ ਪਿਛਲੇ ਸਾਲ ਸੀਗਾ ਨਾ। ਸੋ ਤੁਸੀਂ ਇਸ ਚੀਜ਼ ਨੂੰ ਵੇਖੋ, ਇਹ ਇਤਫਾਕ ਨਹੀਂ ਹੈ, ਇਹ ਮਹਿਜ਼ ਇੱਕ ਹਾਦਸਾ ਨਹੀਂ ਹੈ ਕਿ ਇੱਕੋ ਦਿਨ ਏਡੀਆਂ ਵੱਡੀਆਂ ਇਤਿਹਾਸਿਕ ਘਟਨਾਵਾਂ ਜਿਹੜੀਆਂ ਵਾਪਰੀਆਂ। ਇਹ ਸਭ ਕੁਛ ਇੱਕ ਬਹੁਤ ਵੱਡੀ ਰਣਨੀਤਿਕ ਸੋਚ ਦਾ ਹਿੱਸਾ ਹੈ, ਕੋਈ ਮੰਨੇ ਜਾਂ ਨਾ ਮੰਨੇ। ਕਿਉਂਕਿ ਦੇਖੋ ਭਾਰਤੀ ਜਨਤਾ ਪਾਰਟੀ, ਇੱਕ ਗੱਲ ਤੇ ਤੁਸੀਂ ਮੰਨੋਗੇ ਕਿ ਉਹਨੇ ਜੋ ਕਿਹਾ ਕਰ ਦਿਖਾਇਆ। ਇਹ ਪ੍ਰਵਾਨ ਕਰਨਾ ਪਏਗਾ ਸਭ ਨੂੰ ਕਿ ਨਰਿੰਦਰ ਮੋਦੀ ਹੋਰਾਂ ਨੇ ਜੋ ਕਿਹਾ ਆਪਣੇ ਭਾਈਚਾਰੇ ਨੂੰ ਕਰਕੇ ਦਿਖਾਇਆ। ਔਰ ਉਹਨਾਂ ਨੇ ਕੀ ਕਿਹਾ ਸੀਗਾ, ਇਹ ਤੁਸੀਂ ਥੋੜਾ ਜਿਹਾ ਪਿੱਛੇ ਚਲੇ ਜਾਓਗੇ, ਤੁਹਾਨੂੰ ਬਹੁਤ ਆਰਾਮ ਨਾਲ ਚੇਤੇ ਆ ਜਾਣਾ। 3 ਚੀਜ਼ਾਂ ਤੇ ਉਹਨਾਂ ਨੇ ਹਮੇਸ਼ਾ ਤਾਲ ਠੋਕੀ ਆ। ਇੱਕ ਇਹ ਆ ਕਿ 370 ਹਟਾ ਦੇਣਗੇ, ਹਟਾਤੀ। ਦੂਸਰਾ ਰਾਮ ਮੰਦਿਰ ਬਣਾ ਦੇਣਗੇ, ਬਣਾਤਾ। ਔਰ ਤੀਸਰਾ ਸੀਗਾ ਕਿ ਅਸੀਂ ਯੂਨੀਫਾਰਮ ਸਿਵਲ ਕੋਡ ਜਿਹੜਾ ਉਹ ਲਾਗੂ ਕਰਾਂਗੇ, ਜਿਹੜਾ ਕਿ ਪੈਂਡਿੰਗ ਹੈ। ਮਤਲਬ ਕਿ ਜੋ 2 ਚੀਜ਼ਾਂ ਕੀਤੀਆਂ ਉਹ ਇੱਕੋ ਡੇਟ 'ਚ ਲੈਣ ਦੀਆਂ 5 ਅਗਸਤ ਦੇ ਵਿੱਚ। ਹੁਣ ਅਜੀਬ ਇੱਕ ਮੈਂ ਕਹੂੰਗਾ ਕਿ ਇਸ ਵੇਲੇ ਦੀ ਵਿਡੰਬਨਾ ਹੈ, ਇਸ ਵੇਲੇ ਦੀ ਮੈਂ ਕਹੂੰਗਾ ਕਿ ਬਹੁਤ ਹਾਸੋਹੀਣੀ ਇੱਕ ਚੀਜ਼ ਵੀ ਨਜ਼ਰ ਆਉਂਦੀ ਹੈ ਕਿ ਦੇਖੋ ਜੰਮੂ ਕਸ਼ਮੀਰ ਦਾ ਕੇਸ ਵੀ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ ਕਿ ਜਿਹੜੀ 370 ਮਨਸੂਖ ਕੀਤੀ ਗਈ ਉਹ ਜਾਇਜ਼ ਹੈ ਜਾਂ ਨਹੀਂ, ਸੰਵਿਧਾਨਕ ਤੌਰ ਤੇ ਉਹ ਵਾਜਬ ਹੈ ਜਾਂ ਨਹੀਂ, ਉਹਦਾ ਫੈਸਲਾ ਨਹੀਂ ਹੋਇਆ ਤਾਂ ਕਸ਼ਮੀਰ ਦੇ ਵਿੱਚ ਪੋਲੀਟੀਕਲ ਪਾਵਰ ਜਿਹੜੀ ਸੀਗੀ ਇੱਕ ਕੌਮ ਤੋਂ ਖੋਲ੍ਹ ਗਈ। ਦੂਜੀ ਚੀਜ਼ ਕਿ ਦੇਖੋ ਜੇ ਆਪਾਂ 6 ਦਸੰਬਰ 1992 ਚ ਵੇਖੀਏ, ਵੈਸੇ ਤੁਸੀਂ ਥੋੜਾ ਪਿੱਛੇ ਹਟ ਜਾਓ, 8 ਸਾਲ ਪਿੱਛੇ ਚੱਲ ਜਾਓ, ਜਦੋਂ ਬਾਲਾ ਸਾਹਿਬ ਠਾਕਰੇ ਨੇ ਕਈ ਵਿਚਾਰਧਾਰਾਵਾਂ ਦੀ ਰੌਸ਼ਨੀ ਲੈਂਦਿਆਂ ਅਖੀਰ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਕਿ ਚਾਨਣ ਲਿਆ, ਉਹ ਲਿਆ ਹਿੰਦੂਤਵ ਰਾਜਨੀਤੀ ਤੋਂ। ਕਿਉਂਕਿ ਇੰਦਰਾ ਗਾਂਧੀ ਨੂੰ ਪਹਿਲਾਂ ਸਪੋਰਟ ਕੀਤਾ, ਫਿਰ ਉਸ ਤੋਂ ਬਾਅਦ ਉਹਨੇ ਕੁਝ ਸਮਾਂ ਕਾਰਪੋਰੇਟ ਲਈ ਕੰਮ ਕੀਤਾ, ਅੰਬਾਨੀਆਂ ਲਈ ਟੂਲ ਬਣ ਕੇ, ਕਿਉਂਕਿ ਉਸ ਸਮੇਂ ਖੱਬੇ ਪੱਖੀ ਜਿਹੜੇ ਆ ਬਹੁਤ ਹੜਤਾਲਾਂ ਕਰਵਾ ਰਹੇ ਸੀ। ਉਸ ਤੋਂ ਬਾਅਦ ਉਹ ਥੋੜਾ ਸੋਸ਼ਲਿਸਟ ਹੁੰਦਾ, ਕਿਉਂਕਿ ਨਵਕਾਲ ਦੇ ਵਿੱਚ ਜਿਹੜਾ ਉਹਦਾ ਐਡੀਟਰ ਸੀਗਾ, ਉਹਦਾ ਮਿੱਤਰ ਸੀਗਾ, ਰਸ਼ੀਆ ਦੇ ਵਿਚਾਰਾਂ ਤੋਂ ਪ੍ਰਭਾਵਿਤ ਸੀ, ਉੱਥੇ ਜਾ ਕੇ ਆਇਆ ਸੀਗਾ। ਪਰ ਬਹੁਤ ਜਲਦੀ ਇੱਕ ਚੀਜ਼ ਉਹਨੇ ਸਮਝ ਲਈ, ਉਹਦਾ ਨਾਂ ਸ਼ਾਇਦ ਖਾਡਲੀਕਰ ਸੀਗਾ, ਇਹਦੇ ਮਿੱਤਰ ਦਾ। ਖਾਡਲੀਕਰ ਨੂੰ ਕਿਹਾ ਕਿ ਦੇਖ ਸੋਸ਼ਲਿਜ਼ਮ ਵਾਲਾ ਫੰਡਾ ਠੀਕ ਹੈ, ਬਟ ਇੱਕ ਤੇ ਹੋਏਗਾ ਹਿੰਦੂ ਸੋਸ਼ਲਿਜ਼ਮ, ਔਰ ਦੂਸਰਾ ਇਹ ਹੈ ਕਿ ਉਹਦੇ ਵਾਸਤੇ ਪਾਵਰ ਬਹੁਤ ਜ਼ਰੂਰੀ ਹੈ। ਤਾਂ ਉਹਨੇ ਫਿਰ ਐਲਾਨ ਕਰ ਦਿੱਤਾ ਸੀ 1984 ਦੇ ਵਿੱਚ। ਔਰ ਕੀ ਕਿਹਾ ਸੀਗਾ ਉਹ ਕਦੇ ਵੇਖਿਓ ਇਤਿਹਾਸਕ ਪ੍ਰਤੀਕ ਦੇ ਵਿੱਚ, ਉਹਨੇ ਆਖਿਆ ਸੀਗਾ 2.5 ਕਰੋੜ ਸੀ, ਕੈਂਸਰ ਵਾਂਗੂ ਫੈਲ ਕੇ 14 ਕਰੋੜ ਹੋ ਗਏ ਆ, ਹੁਣ ਵਕਤ ਆ ਗਿਆ ਇਹਨਾਂ ਦਾ ਇਲਾਜ ਕਰੀਏ। ਕੌਣ? ਮੁਸਲਮਾਨ। ਔਰ 84 ਚ ਸਿੱਖ ਕਤਲੇਆਮ ਹੁੰਦਾ, ਤੁਹਾਨੂੰ ਪਤਾ ਹੀ ਹੈ ਨਾ। ਤਾਂ ਉਸ ਤੋਂ ਪਹਿਲਾਂ ਜੇ ਆਪਾਂ ਵੇਖੋ 10-15 ਸਾਲ ਦਾ ਪਿਛਲਾ ਇਤਿਹਾਸ ਬੋਲ ਕੇ ਵੇਖ ਲਓ ਕਿ ਕਿਸ ਤਰ੍ਹਾਂ ਕਾਂਗਰਸ ਨੇ ਰਾਜਨੀਤੀ ਕੀਤੀ ਔਰ ਕਿਸ ਤਰ੍ਹਾਂ ਇਹਨਾਂ ਦੇ ਵਿੱਚੋਂ ਬੰਦੇ ਉਭਾਰੇ ਸਿੱਖਾਂ ਦੇ ਵਿੱਚੋਂ, ਔਰ ਫਿਰ ਉਹਨਾਂ ਨੂੰ ਹੀ ਖਲਨਾਇਕ ਠਹਿਰਾ ਕੇ ਆਪ ਹੀਰੋ ਬਣ ਗਏ। ਮੁੰਡਾ ਵੀ ਰਾਜਨੀਤੀ ਚ ਆ ਗਿਆ ਇੰਦਰਾ ਗਾਂਧੀ ਤੋਂ ਬਾਅਦ।
ਤਾਂ 2-3 ਚੀਜ਼ਾਂ ਗਲਤ ਉਹਨੇ ਕਰ ਦਿੱਤੀਆਂ। ਉੱਥੋਂ ਭਾਰਤੀ ਜਨਤਾ ਪਾਰਟੀ, ਬਾਲਾ ਸਾਹਿਬ ਠਾਕਰੇ ਦੋਨੇ ਰਲ ਗਏ ਔਰ ਦੋਨਾਂ ਨੇ ਐਸੀ ਪੁੱਠ ਲਾਈ ਕਿ ਅੱਜ ਜੇ ਦੇਖੋਗੇ ਇੰਡੀਆ ਦੀ ਜੇ ਸਾਰੀ ਰਾਜਨੀਤੀ ਨੂੰ ਵੇਖੋ, ਸਾਰੀ ਹਿੰਦੂਤਵੀ ਹੋ ਚੁੱਕੀ ਆ। ਪ੍ਰਿयंका ਗਾਂਧੀ ਦਾ ਟਵੀਟ ਦੇਖ ਲਓ, ਕਮਲਨਾਥ ਨੇ ਤੇ ਬਹੁਤ ਖੁੱਲ ਕੇ ਸਪੋਰਟ ਕਰ ਦਿੱਤੀ। ਸਚਿਨ ਪਾਇਲਟ ਵਰਗੇ, ਸਿੰਧੀਆ ਵਰਗੇ ਉਹ ਪਹਿਲਾਂ ਹੀ ਕਰ ਗਏ ਸੀਗੇ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਕੈਪਟਨ ਅਮਰਿੰਦਰ ਸਿੰਘ ਨੇ ਦਿਲੋਂ ਖੋਲ ਕੇ ਵਧਾਈਆਂ ਦਿੱਤੀਆਂ। ਅਰਵਿੰਦ ਕੇਜਰੀਵਾਲ ਕੌਣ ਰਹਿ ਗਿਆ, ਕੌਣ ਰਹਿ ਗਿਆ? ਤੇ ਇੱਕ ਬੀਬੀ ਤਾਂ ਇਹਨਾਂ ਦੀ ਮੈਂ ਪੰਜਾਬ ਦੇ ਵਿੱਚ ਵੇਖਣ ਡਿਆ ਸੀਗਾ, ਉਹ ਕਾਂਗਰਸ ਦੀ, ਦੇਖੋ ਉਹ ਜਲਸਾ ਕੱਢ ਰਹੀ ਹੈ, ਗਲੀ ਗਲੀ ਜਲਸਾ ਕੱਢ ਰਹੀ ਹੈ। ਜੈ ਸ਼੍ਰੀ ਰਾਮ। ਮੈਂ ਨਹੀਂ ਇਹਨਾਂ ਚੀਜ਼ਾਂ ਦਾ ਵਿਰੋਧੀ, ਮੈਂ ਕਹਿੰਦਾ ਕਿ ਖੁਸ਼ੀਆਂ ਮਨਾਓ, ਪਰ ਜਿਹੜਾ ਉਹਦਾ ਖਾਸਾ ਸੀ ਕਾਂਗਰਸ ਦਾ, ਸੈਕੂਲਰਿਜ਼ਮ ਦਾ, ਵੈਸੇ ਖਾਸਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਭੇਤ ਹੀ ਸੀਗਾ, ਇੱਕ ਭਰਮ ਹੀ ਸੀਗਾ। ਕਾਂਗਰਸ ਕਦੇ ਵੀ ਸੈਕੂਲਰ ਨਹੀਂ ਰਹੀ, ਤਾਂ ਉਹ ਵੀ ਉਹਨਾਂ ਨੇ ਲਾਤਾ ਕਿ ਬਾਈ ਖਤਮ ਹੈ ਸਭ ਕੁਛ। ਇਸ ਵੇਲੇ ਹਿੰਦੂਤਵ ਰਾਜਨੀਤੀ ਦੇ ਵਿੱਚ ਸਾਰੇ ਰੰਗੇ ਗਿਆ। ਇਹ ਸੰਘ ਦੀ ਇੱਕ ਹੋਰ ਵੱਡੀ ਪ੍ਰਾਪਤੀ ਹੈ ਕਿ ਸਾਰੀ ਰਾਜਨੀਤੀ ਹਿੰਦੂਤਵੀ ਹੋ ਗਈ ਹੈ, ਕੋਈ ਦੂਜੇ ਦੀ ਗੱਲਬਾਤ ਪੁੱਛਣ ਵਾਲਾ ਨਹੀਂ ਹੈ। ਸੋ ਇਹ ਸਫ਼ਰ ਹੈ ਰਾਜਨੀਤੀ ਦਾ, ਇਹ ਸਫ਼ਰ ਹੈ ਮੰਦਰ ਦਾ। ਪਰ ਗੱਲ ਇਹ ਹੈ ਕਿ ਜਦੋਂ ਉਹ ਸਭ ਕੁਛ ਵਾਪਰ ਰਿਹਾ ਸੀਗਾ 90-92 ਚ ਸਭ ਕੁਛ ਹੋਇਆ, ਜਿਸ ਤਰ੍ਹਾਂ ਅਡਵਾਨੀ ਨੇ ਰੱਖ ਕੱਢਿਆ, ਅੱਜ ਅਡਵਾਨੀ ਨੂੰ ਸੱਦਾ ਵੀ ਨਹੀਂ ਦਿੱਤਾ ਗਿਆ, ਬਾਅਦ ਟੈਲੀਫੋਨ ਤੇ ਸੱਦਾ ਦਿੱਤਾ ਗਿਆ, ਕਹਿੰਦੇ ਕਿ ਤੁਸੀਂ ਬਜ਼ੁਰਗ ਹੋ, ਵੀਡੀਓ ਕਾਨਫਰੰਸਿੰਗ ਰਾਹੀਂ ਸਾਰਾ ਕੁਛ ਦੇਖ ਲਓ। ਤਾਂ ਉਸ ਵੇਲੇ ਕੀ ਹੁੰਦਾ ਕਿ 92 ਦੇ ਵਿੱਚ ਜਦੋਂ ਮਸਜਿਦ ਡਿੱਗੀ ਜਾਂਦੀ ਆ, ਉਸ ਵੇਲੇ ਡਿੱਗੀ ਜਾਂਦੀ ਹੈ ਜਦੋਂ ਸੁਪਰੀਮ ਕੋਰਟ ਨੇ ਕਿਹਾ ਕਿ ਸਥਿਤੀ ਜਿਉਂ ਦੀ ਤਿਉਂ ਰੱਖੋ। ਤਾਂ ਉਸ ਤੋਂ ਬਾਅਦ ਕੀ ਹੁੰਦਾ ਕਿ ਦਸੰਬਰ ਦੇ ਵਿੱਚ ਹੀ ਇੱਕ ਬਹੁਤ ਵੱਡਾ ਦੰਗਾ ਹੁੰਦਾ ਬੰਬੇ ਦੇ ਵਿੱਚ। ਫਿਰ ਉਸ ਤੋਂ ਬਾਅਦ ਜਨਵਰੀ ਦੇ ਵਿੱਚ, ਯਾਨੀ ਉਦੋਂ 93 ਆ ਗਿਆ, ਫੇਰ ਦੰਗਾ ਹੁੰਦਾ। ਉਹਨਾਂ ਦੀ ਇਨਕੁਆਇਰੀ ਵਾਸਤੇ ਸ਼੍ਰੀ ਕ੍ਰਿਸ਼ਨਾ ਕਮਿਸ਼ਨ ਬਣਦਾ ਹੈ। ਉਹਦੇ ਵਿੱਚ ਕਮਿਸ਼ਨ ਫਾਈਂਡਿੰਗ ਕਰਦਾ ਕਿ ਜਿਹੜਾ ਪਹਿਲਾ ਦੰਗਾ ਸੀ ਉਹ ਰਿਐਕਸ਼ਨ ਸੀਗਾ, ਜੋ ਐਕਸ਼ਨ ਸੀ ਉਹਦਾ ਰਿਐਕਸ਼ਨ ਸੀਗਾ ਮੁਸਲਮਾਨਾਂ ਦਾ, ਬਟ ਜਿਹੜਾ ਦੂਸਰੇ ਪੜਾਅ ਦਾ ਦੰਗਾ ਸੀਗਾ ਉਹ ਪ੍ਰੀ ਪਲਾਨ ਸੀਗਾ, ਉਹ ਹਿੰਦੂਤਵੀ ਏਜੰਡੇ ਦਾ ਹਿੱਸਾ ਸੀਗਾ। ਚੁਣ ਚੁਣ ਕੇ ਨਿਸ਼ਾਨੇ ਬਣਾਏ ਗਏ। ਮੁਸਲਮਾਨ ਉਹਦੇ ਵਿੱਚ ਮੇਰੇ ਖਿਆਲ ਦੇ ਨਾਲ 575 ਮਰੇ ਸੀਗੇ ਤੇ 275 ਹਿੰਦੂ ਮਰੇ ਸੀ ਉਸ ਦੰਗੇ ਦੇ ਵਿੱਚ। ਤਾਂ ਬਾਲਾ ਸਾਹਿਬ ਠਾਕਰੇ, ਸਰਪੋਤੇਦਾਰ ਤੇ 2 ਹੋਰ ਸ਼ਿਵ ਸੈਨਾ ਦੇ ਵੱਡੇ ਆਗੂ ਉਸ ਮਾਮਲੇ 'ਚ ਦੋਸ਼ੀ ਪਾਏ ਗਏ ਸਨ। ਅੱਜ ਤੱਕ ਉਹਨਾਂ ਨੂੰ ਸਜ਼ਾ ਨਹੀਂ ਹੋਈ। ਮੇਰੇ ਖਿਆਲ ਦੇ ਨਾਲ ਬਾਲਾ ਸਾਹਿਬ ਠਾਕਰੇ ਤੋਂ ਇਲਾਵਾ ਸ਼ਾਇਦ ਹੋ ਸਕਦਾ ਕਿ ਇੱਕ ਤਾਂ ਹੋਰ ਵੀ ਸੰਸਾਰ ਛੱਡ ਗਿਆ ਹੋਵੇ। ਤਾਂ ਉਹ ਮਾਮਲਾ ਹੀ ਨਹੀਂ ਚੱਲਿਆ। ਪਰ ਜਿਨ੍ਹਾਂ ਨੇ ਮਸਜਿਦ ਢਾਈ ਉਹਨਾਂ ਨੇ ਔਨ ਰਿਕਾਰਡ ਕਿਹਾ ਕਿ ਅਸੀਂ ਡਿੱਗੀ ਆ, ਸਭ ਕੁਛ ਸੀਗਾ। ਅੱਜ ਤੱਕ ਉਸ ਕੇਸ ਦਾ ਫੈਸਲਾ ਨਹੀਂ ਹੋਇਆ। ਕਿੰਨੀ ਹਾਸੋਹੀਣੀ ਸਥਿਤੀ ਆ ਕਿ ਉਸ ਤੋਂ ਬਾਅਦ 550 ਸਾਲ ਵਾਲਾ ਝਗੜਾ ਜਿਹੜਾ ਨਿਬੇੜ ਦਿੰਦਾ ਸੁਪਰੀਮ ਕੋਰਟ ਪ੍ਰਾਇਓਰਿਟੀ ਤੇ, ਪਰ ਜਿਹੜਾ ਉਹ ਝਗੜਾ ਸੀ ਉਹ ਜਿਉਂਦਾ ਤਿਉਂ। ਮਤਲਬ ਕਿ ਜੰਮੂ ਕਸ਼ਮੀਰ ਵਾਲੀ ਘਟਨਾ ਉਹ ਵੀ ਹਾਲੇ ਪੈਂਡਿੰਗ ਹੈ ਸੁਪਰੀਮ ਕੋਰਟ 'ਚ ਕਿ ਕੀ ਬਣੇਗਾ, ਵਾਜਬ ਹੈ ਜਾਂ ਗੈਰ ਵਾਜਬ ਹੈ, ਕੋਈ ਫੈਸਲਾ ਨਹੀਂ ਹੈ। ਔਰ ਇਹ ਮਾਮਲਾ ਵੀ ਪੈਂਡਿੰਗ ਹੈ ਕੋਰਟ ਦੇ ਵਿੱਚ, ਕੀ ਬਣੇਗਾ ਇਹ ਕੋਈ ਪਤਾ ਨਹੀਂ ਹੈ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਕਹਿ ਲਈਏ ਕਿ ਪੜਾਅ ਹੈ ਸਫ਼ਰ ਦਾ। ਪਰ ਦੂਸਰਾ ਪੜਾਅ ਇਹ ਦੇਖਿਆ ਨਾ ਜਿਹਦੀ ਸੰਖੇਪ ਆਪਾਂ ਝਾਤਖੋਰੀ ਕੀਤੀ ਆ, ਇੱਕ ਸਫ਼ਰ ਇਸ ਤੋਂ ਬਾਅਦ ਵੀ ਤੈਅ ਕਰਨਾ ਇੰਡੀਆ ਨੇ। ਉਹ ਸਫ਼ਰ ਕੈਸਾ ਹੋਏਗਾ, ਉਹਦੇ 'ਚ ਲਕਾਰੇ ਮਿਲ ਗਏ ਅੱਜ। ਇੱਕ ਤਾਂ ਇਹ ਆ ਕਿ ਦੇਖੋ ਨਰਿੰਦਰ ਮੋਦੀ ਜੀ ਨੇ ਜਦੋਂ ਆਪਣੇ ਸੰਬੋਧਨ ਦੇ ਵਿੱਚ ਇਹ ਗੱਲ ਕਹੀ ਆ ਕਿ ਨਵੇਂ ਰਾਸ਼ਟਰ ਦਾ ਨਿਰਮਾਣ ਅੱਜ ਤੋਂ ਸ਼ੁਰੂ ਹੋ ਗਿਆ। ਦੇਖ ਲਓ, ਉਹਦਾ ਇੱਕ ਸੰਕੇਤ ਹੈ ਆਪਣੇ ਆਪ ਦੇ ਵਿੱਚ। ਸਮਝਣ ਵਾਲੇ ਸਮਝ ਜਾਣਗੇ, ਬਹਿਸ ਕਰਨ ਵਾਲੇ ਬਹਿਸ ਕਰਨਗੇ ਇਸ ਮੁੱਦੇ ਤੇ, ਨਕਾਰਨ ਵਾਲੇ ਨਕਾਰ ਵੀ ਸਕਦੇ ਆ। ਸਭ ਦੀ ਆਪੋ ਆਪਣੀ ਸੋਚ ਆ, ਸਭ ਆਪੋ ਆਪਣੇ ਵਿਚਾਰਾਂ ਵਾਸਤੇ ਆਜ਼ਾਦ ਆ। ਇੱਕ ਚੀਜ਼ ਉਹਨਾਂ ਨੇ ਹੋਰ ਕਹੀ ਆ, ਬੜੀ ਇੰਟਰਸਟਿੰਗ ਲੱਗੀ ਆ ਮੈਨੂੰ ਜ਼ਾਤੀ ਤੌਰ ਤੇ, ਸ਼ਾਇਦ ਕਿਸੇ ਹੋਰ ਨੇ ਨੋਟ ਨਾ ਕੀਤੀ ਹੋਵੇ। ਉਹ ਕੀ ਆ, ਉਹ ਕਹਿੰਦੇ ਕਿ ਆਜ਼ਾਦੀ ਅੰਦੋਲਨ ਵਾਂਗ ਰਾਮ ਮੰਦਰ ਅੰਦੋਲਨ ਚੱਲਿਆ। ਹੁਣ ਇਸ ਚੀਜ਼ ਨੂੰ ਮੈਂ ਦੁਬਾਰਾ ਰਿਪੀਟ ਕਰਦਾ, ਕੋਟ ਕਰਦਾ ਉਹਨਾਂ ਦੀ ਵਰਡਿੰਗ ਕਿ ਆਜ਼ਾਦੀ ਅੰਦੋਲਨ ਵਾਂਗ ਰਾਮ ਮੰਦਰ ਅੰਦੋਲਨ ਚੱਲਿਆ। ਇਹਦਾ ਮਤਲਬ ਕੀ ਆ ਕਿ ਇੱਕ ਲੜਾਈ ਠੀਕ ਆ ਸੰਘ ਨੇ ਛੱਡ ਦਿੱਤੀ, ਮਤਲਬ ਕਿ ਜੋ ਆਜ਼ਾਦੀ ਦੀ ਲੜਾਈ ਸੀ ਸੰਘ ਦੀ ਭੂਮਿਕਾ ਨਕਾਰਾਤਮਕ ਵੀ ਨਹੀਂ ਜਾਂਦੀ ਉਹਦੀ, ਜਾਂ ਮਨਫੀ ਕਹਿ ਲਓ ਕਿ ਬਹੁਤ ਘੱਟ ਹੈ, ਤੇ ਜੇ ਹੈ ਵੀ ਹੈ ਤਾਂ ਨਕਾਰਾਤਮਕ ਹੋ ਜਾਂਦੀ ਹੈ ਇੱਕ ਮੌਕੇ ਤੇ ਜਾ ਕੇ, ਸੋ ਉਹ ਕੇ ਆ ਕੇ ਘਿਰ ਜਾਂਦੀ ਹੈ। ਪਰ ਉਹਨਾਂ ਨੇ ਇੱਕ ਨਵੀਂ ਸੋਚ ਦੇ ਦਿੱਤੀ ਹਿੰਦੂ ਭਾਈਚਾਰੇ ਨੂੰ। ਉਹ ਕਹਿੰਦੇ ਕਿ ਇੱਕ ਲੜਾਈ ਉਹ ਇੱਕ ਪਾਰਟ ਸੀ, ਉਸ ਤੋਂ ਬਾਅਦ ਵਾਲੀ ਇੱਕ ਆਜ਼ਾਦੀ ਦੀ ਤਰ੍ਹਾਂ ਲੜਾਈ ਲੜੀ ਗਈ ਤਾਂ ਉਹ ਅਸੀਂ ਲੜੀ ਹੈ। ਕੀ ਕਰੋਗੇ ਤੁਸੀਂ? ਇਹਨਾਂ ਦੋਨਾਂ ਜੇ ਆਪਾਂ ਪੰਕਤੀਆਂ ਨੂੰ ਚੰਗੀ ਤਰ੍ਹਾਂ ਵੇਖਾਂਗੇ ਤਾਂ ਬਹੁਤ ਵੱਡਾ ਨਿਚੋੜ ਇਹੋ ਨਿਕਲਦਾ ਕਿ ਹਾਲੇ ਇੰਡੀਆ ਨੇ ਇੱਕ ਹੋਰ ਸਫ਼ਰ ਤੇ ਤੁਰਨਾ, ਇੱਕ ਐਸਾ ਸਫ਼ਰ ਜਿਹਦੇ ਵਿੱਚ ਨਾ ਕਾਂਗਰਸ ਅੜਿੱਕਾ ਹੈ,
ना केजरीवाल अड़िका है, ना कैप्टन अमरिंदर सिंह, कुछ नहीं है। ਜਿਹੜੀਆਂ मतलब कि सैकूलर फोर्सेस ਸੀਗੀਆਂ ਉਹ ਇਸ ਵੇਲੇ ਦੰਦਾਂ ਦੇ ਥੱਲੇ ਉਂਗਲ ਦੇ ਕੇ ਬੈਠੀਆਂ ਕਿ ਬਣ ਕੀ ਰਿਹਾ ਹੈ, ਅਸੀਂ ਕਰੀਏ ਤੇ ਕਰੀਏ ਕੀ। ਹੁਣ ਦੂਸਰਾ ਸਫ਼ਰ ਜਦੋਂ ਗਾਂਹ ਪੜਾਅ ਤੇ ਪਹੁੰਚੇਗਾ ਕਿਸੇ ਤੇ ਫਿਰ ਚਰਚਾ ਹੋ ਜੂ, ਪਰ ਅੱਜ ਦਾ ਜਿਹੜਾ ਸਫ਼ਰ ਸੀਗਾ ਉਹ ਚਲੋ ਹਿੰਦੂ ਭਾਈਚਾਰੇ ਵਾਸਤੇ ਮੈਂ ਜਿਵੇਂ ਕਿਹਾ ਕਿ ਬਹੁਤ ਸੁਖਦ ਆ, ਚਲੋ ਉਹਨਾਂ ਨੂੰ ਮੁਬਾਰਕਬਾਦ। ਪਰ ਉੱਥੇ ਦੋ ਚੀਜ਼ਾਂ ਜਿਹੜੀਆਂ ਨੇ ਉਹ ਸਿੱਖਾਂ ਦੀ ਇੱਕ ਤਰ੍ਹਾਂ ਨਾਲ ਕਹੇਗੀ ਕਿ ਵੰਗਾਰ ਪੇਸ਼ ਕਰ ਗਈਆਂ। ਇੱਕ ਤੇ ਕਿ ਇਹਨਾਂ ਦਾ ਆਪਣਾ ਉਹ ਬੰਦਾ ਜਿਹਨੂੰ ਇਹ ਠੱਲ ਨਹੀਂ ਸਕੇ, ਸਾਰੀ ਕੌਮ ਜਿਹਨੂੰ ਠੱਲ ਨਹੀਂ ਪਾ ਸਕੀ ਅੱਜ ਤੱਕ, ਗਿਆਨੀ ਇਕਬਾਲ ਸਿੰਘ, ਉਹਨੇ ਅੱਜ ਇੱਕ ਵਾਰੀ ਫੇਰ ਬਹੁਤ ਵੱਡੀ ਸਟੇਟਮੈਂਟ ਦਿੱਤੀ ਆ ਕਿ ਪਹਿਲੇ ਪਾਤਸ਼ਾਹ ਔਰ 10ਵੇਂ ਪਾਤਸ਼ਾਹ ਲਵ ਕੁਸ਼ ਦੀ ਵੰਸ਼ ਦੇ ਵਿੱਚੋਂ ਸੀਗੇ। ਕਿ ਮੈਨੂੰ ਲੱਗਦਾ ਕਿ ਦੇਖੋ ਇਹ ਬਿਆਨ ਉਹਨੇ ਪਹਿਲੀ ਮਰਤਬਾ ਨਹੀਂ ਦਿੱਤਾ, ਜਿੱਥੋਂ ਤੱਕ ਮੈਨੂੰ ਯਾਦ ਆ। ਇਸ ਦੇ ਵਿਵਾਦਾਂ ਦੀ ਫਹਿਰਿਸਤ ਬੜੀ ਲੰਬੀ ਆ, 12 ਤੋਂ ਕੱਢ ਲਓ ਇਹਦੇ ਬਿਆਨ ਜਿਹੜੇ ਇਸੇ ਤਰ੍ਹਾਂ ਦੀ ਆ। ਅੱਜ ਤੱਕ ਇਹਨੂੰ ਰੋਕਿਆ ਨਹੀਂ ਗਿਆ, ਸਗੋਂ ਪਹਿਲਾਂ ਸਟੇਟਮੈਂਟ ਦੇਣ ਤੋਂ ਬਾਅਦ ਇਹ ਜਥੇਦਾਰੀ ਕਰਦਾ ਰਿਹਾ। ਤੇ ਕਿਸੇ ਨੇ ਅੰਗਰੇਜ਼ੀ ਹਿੰਦੀ ਚ ਹੁਣ ਤੱਕ ਕਿਸੇ ਵੀ ਸਿੱਖ ਮੈਂ ਕਹੂੰਗਾ ਸਕਾਲਰ ਨੇ ਜਵਾਬ ਨਹੀਂ ਦਿੱਤਾ। ਕਿੰਨੇ ਘੰਟੇ ਬੀਤ ਗਏ, ਲਾ ਲਓ ਕਿ ਹੁਣ 9.5 ਘੰਟੇ ਬੀਤ ਗਏ ਆ ਇਸ ਸਟੇਟਮੈਂਟ ਆਈ ਨੂੰ, ਕਿਸੇ ਨੇ ਇੰਗਲਿਸ਼ ਜਾਂ ਹਿੰਦੀ ਚ ਜਵਾਬ ਨਹੀਂ ਦਿੱਤਾ। ਇਹ ਤਰਾਸਦੀ ਹੈ ਤੁਹਾਡੀ। ਇਸ ਚੀਜ਼ ਨੂੰ ਤੁਸੀਂ ਇਹ ਮੰਨੋ ਕਿ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਗਾਲਾਂ ਕੱਢਣ ਲਈ ਸ਼ੇਅਰ ਹੋ ਤੁਸੀਂ, ਪਰ ਜਵਾਬ ਦੇਣ ਵਾਸਤੇ ਕੀ ਅੰਗਰੇਜ਼ੀ ਦੇ ਸ਼ਬਦ ਮੁੱਕ ਜਾਂਦੇ ਨੇ ਤੁਹਾਡੇ ਕੋਲ? ਕਿਉਂਕਿ ਸਾਡੇ ਵਰਗੇ ਤਾਂ ਬੋਲੀ ਜਾਣ, ਇੱਥੇ ਜੋ ਮਰਜ਼ੀ ਬੋਲੀ ਜਾਣ, ਉਹ ਸਾਡੇ ਲੋਕਾਂ ਨੇ ਸੁਣ ਲੈਣਾ। ਵਿੱਚੋਂ ਦੋ ਜਿਹੜੇ ਆ ਗਾਲਾਂ ਕੱਢ ਜਾਣਗੇ, 4 ਕਹਿ ਦੇਣਗੇ ਬੱਲੇ ਬੱਲੇ ਠੀਕ ਆ, ਆਹੀ ਕੁਝ ਚੱਲੀ ਜਾਂਦਾ। ਪਰ ਜਿਹੜਾ ਇੱਕ ਇੰਟਰਨੈਸ਼ਨਲ ਪਲੇਟਫਾਰਮ ਤੇ ਜਵਾਬ ਦੇਣਾ ਉਹ ਤੁਹਾਡਾ ਇੰਗਲਿਸ਼ ਚ ਜਾਣਾ। ਕਿਸੇ ਨੇ ਅੱਜ ਤੱਕ ਜਵਾਬ ਨਹੀਂ ਦਿੱਤਾ ਔਰ ਕਿਸੇ ਨੇ ਹੁਣ ਵੀ ਜਵਾਬ ਨਹੀਂ ਦਿੱਤਾ। ਦੂਜੀ ਚੀਜ਼ ਜਿਹੜੀ ਆ, ਦੇਖੋ ਇਸ ਵੇਲੇ ਜਿਹੜੀ ਦੂਜੀ ਚੀਜ਼ ਆ ਉਹ ਆ ਪ੍ਰਧਾਨ ਮੰਤਰੀ ਦੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਵੀ ਰਾਮਾਇਣ ਲਿਖੀ ਹੈ। ਹੁਣ ਜਦੋਂ ਤੁਸੀਂ ਇਸ ਮਾਮਲੇ 'ਚ ਜਾਓਗੇ ਤਾਂ ਫਿਰ ਵੀ ਤੁਹਾਨੂੰ ਆਪਣੀ ਹੀ ਕਿਤੇ ਨਾ ਕਿਤੇ ਕਮਜ਼ੋਰੀ ਹੈ ਜਿਹੜੀ ਪ੍ਰਮਾਣ ਕਰਨੀ ਪਊਗੀ। ਕਿਉਂਕਿ ਜਿੱਥੋਂ ਉਹਨਾਂ ਨੇ ਹਵਾਲਾ ਕੱਢਿਆ ਉਹਦੇ ਤੇ ਅੱਗੇ ਵਿਵਾਦ ਚੱਲਦਾ ਹੈ। ਮੈਂ ਉਸ ਵਿਵਾਦ ਦੇ ਵਿੱਚ ਪੈਣਾ ਨਹੀਂ ਚਾਹੁੰਦਾ, ਕਿਉਂਕਿ ਹਮੇਸ਼ਾ ਉਹਨਾਂ ਚੀਜ਼ਾਂ ਤੋਂ ਬਚੀਦਾ ਜਿੱਥੇ ਪਾਠਕ ਵਧੇ। ਪਰ ਜਿੱਥੇ ਹਵਾਲੇ ਸੀਗੇ ਤੁਸੀਂ ਉਸ ਨੂੰ ਮਨੌਤ ਦਿੱਤੀ, ਉਸ ਤੋਂ ਬਾਅਦ ਤੁਸੀਂ ਕੋਈ ਸਹਿਮਤੀ ਨਹੀਂ ਬਣਾ ਸਕੇ। ਇੰਨੇ ਦਹਾਕਿਆਂ ਤੱਕ, ਇੰਨੀਆਂ ਸਦੀਆਂ ਤੱਕ ਤੁਸੀਂ ਕੋਈ ਨਿਚੋੜ ਨਹੀਂ ਕੱਢ ਸਕੇ, ਤੁਸੀਂ ਕੋਈ ਕਮੇਟੀ ਨਹੀਂ ਬਣਾ ਸਕੇ, ਤੁਸੀਂ ਕੋਈ ਨਿਰਣਾ ਨਹੀਂ ਕਰ ਸਕੇ ਕਿ ਅਸਲ ਕੀ ਹੈ, ਨਕਲ ਕੀ ਹੈ। ਤਾਂ ਫਿਰ ਅੱਜ ਉਹਨਾਂ ਨੇ ਤੁਹਾਡੀ ਉਸ ਕਮਜ਼ੋਰੀ ਦਾ ਐਸਾ ਫਾਇਦਾ ਚੁੱਕਿਆ ਕਿ ਜੇ ਸਾਡੀ ਜਨਰੇਸ਼ਨ ਹੁਣ ਹਵਾਲਾ ਲੱਭਣ ਤੁਰ ਪਵੇ ਤੇ ਦੋਵੇਂ ਹਵਾਲੇ ਤੁਹਾਨੂੰ ਲੱਭ ਜਾਣੇ ਆ। ਜੇ ਉਹਨਾਂ ਦੇ ਕਿਸੇ ਸਕਾਲਰ ਨੇ ਉਹ ਹਵਾਲੇ ਲੱਭ ਕੇ ਪੇਸ਼ ਕਰ ਦਿੱਤੇ ਫਿਰ ਕੀ ਬਣੇਗਾ। ਸੋ ਇਹ ਸਾਰੀਆਂ ਚੀਜ਼ਾਂ। ਔਰ ਜਦੋਂ ਮੈਂ ਮਾੜੀ ਜਿਹੀ ਸਰਚ ਕੀਤੀ ਇਸ ਮਾਮਲੇ ਤੇ ਤਾਂ ਜਿਹੜੀ ਉਹ ਰਾਮਾਇਣ ਕਹਿੰਦੇ ਆ ਉਸੇ ਟਾਈਟਲ ਹੇਠ ਉਹ ਆਨਲਾਈਨ ਵਿਕਰੀ ਤੇ ਵੀ ਪਈ ਹੈ। 1967 ਦੇ ਵਿੱਚ ਕਿਸੇ ਤੁਲਸੀ ਨਾਂ ਦੀ, ਪਿੱਛੇ ਤੁਲਸੀ ਲੱਗਦਾ ਬੀਬੀ ਦੇ, ਕੋਈ ਕੌਰ ਤੁਲਸੀ ਹੈ, ਮੈਂ ਭੁੱਲ ਗਿਆ, ਸ਼ਾਇਦ ਗੁਰਚਰਨ ਕੌਰ ਤੁਲਸੀ ਸ਼ਾਇਦ ਐਸਾ ਨਾਮ ਹੈ। ਉਹ ਆਥਰ ਹੈ, 1967 ਦੇ ਵਿੱਚ ਪਬਲਿਸ਼ ਹੋਈ ਵੀ ਹੈ। 1967 ਦੇ ਵਿੱਚ ਹਿਸਾਬ ਲਾ ਲਓ ਕਿਸੇ ਨੇ ਨੋਟਿਸ ਹੀ ਨਹੀਂ ਕੀਤਾ। 1967 ਤੋਂ ਲੈ ਕੇ ਹੁਣ ਤੱਕ ਦੀ ਉਹ ਪੁਸਤਕ ਜਿਹੜੀ ਹੈ ਉਹ ਇਸ ਤਰ੍ਹਾਂ ਰਾਮਾਇਣ ਦੇ ਨਾਮ ਤੇ ਕਿ ਰਾਮਾਇਣ ਬਾਈ ਗੁਰੂ ਗੋਬਿੰਦ ਸਿੰਘ, ਉਹ ਤੁਸੀਂ ਹੁਣ ਸਰਚ ਕਰ ਲਓ, ਤੁਹਾਨੂੰ ਮਿਲ ਜਾਣੀ ਆ ਆਨਲਾਈਨ ਜੇ ਤੁਸੀਂ ਪਰਚੇਜ਼ ਕਰਨੀ ਚਾਹੋ ਤਾਂ। ਸੋ ਇਹ ਸਾਰਾ ਕੁਛ ਆ ਇਹਦੇ ਵਿੱਚੋਂ। ਹੁਣ ਦੇਖੋ ਜਥੇਦਾਰ ਸਾਹਿਬ ਨੇ ਇੱਕ ਵਾਰੀ ਤੇ ਆਪਣਾ ਦਾਅ ਬਚਾ ਲਿਆ, ਨਹੀਂ ਗਏ, ਆਪ ਨਹੀਂ ਗਏ, ਉਹਨਾਂ ਨੇ ਸ਼ਿਰਕਤ ਨਹੀਂ ਕੀਤੀ। ਬਾਦਲ ਫੈਮਿਲੀ ਚੋਂ ਵੀ ਮੇਰੇ ਖਿਆਲ ਦੇ ਨਾਲ ਕੋਈ ਨਹੀਂ ਗਿਆ, ਪਤਾ ਨਹੀਂ ਸਦਾ ਆਇਆ ਜਾਂ ਨਹੀਂ ਆਇਆ। ਪਰ ਹੁਣ ਸਵਾਲ ਬਹੁਤ ਵੱਡਾ ਹੈ ਜਥੇਦਾਰ ਦੇ ਸਾਹਮਣੇ। ਕਿਉਂਕਿ ਉਹਨਾਂ ਨੇ ਹਮੇਸ਼ਾ ਹੁਣ ਤੱਕ ਜੇ ਦੇਖੀਏ ਤਾਂ ਖੁੱਲ੍ਹ ਕੇ ਸਟੇਟਮੈਂਟਾਂ ਦਿੱਤੀਆਂ ਨੇ ਕੌਮ ਦੇ ਵਿੱਚ, ਕੌਮ ਦੇ ਹੱਕ ਦੇ ਵਿੱਚ। ਅਸਲ ਹੁਣ ਇਮਤਿਹਾਨ ਆ, ਜੇ ਤੇ ਉਹ ਚੁੱਪ ਕਰ ਜਾਂਦੇ ਆ। ਵੈਸੇ ਤਾਂ ਦੇਖੋ ਸੁਪਰੀਮ ਕੋਰਟ 'ਚ ਜਦੋਂ ਕੱਲ੍ਹ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਸੀਗਾ ਕੋਈ ਨਹੀਂ ਬੋਲਿਆ, ਮੈਂ ਉਦੋਂ ਵੀ ਨੋਟਿਸ ਕਰਦਾ ਰਿਹਾ। ਹਰਜਿੰਦਰ ਸਿੰਘ ਦਲਗੀਰ ਨੂੰ ਤੁਹਾਨੂੰ ਪਤਾ ਹੀ ਹੈ ਕਿ ਕਿਵੇਂ ਲੱਕੋ ਲੈਂਦੇ ਆ ਸਿੱਖ ਜਥੇਬੰਦੀਆਂ ਵਾਲੇ, ਸਿੱਖ ਵਿਦਵਾਨ। ਪਰ ਉਸ ਬੰਦੇ ਨੇ ਖੁਦ ਇਸ ਚੀਜ਼ ਨੂੰ ਤੱਥਾਂ ਦੇ ਨਾਲ ਝੁਠਲਾਇਆ ਸੀਗਾ ਕਿ ਬਿਲਕੁਲ ਤੱਥਹੀਣ ਗੱਲ ਆ, ਐਸਾ ਕੁਛ ਨਹੀਂ ਜੋ ਗੁਰੂਆਂ ਦੇ ਨਾਲ ਜੋੜਿਆ ਜਾ ਰਿਹਾ। ਅੱਜ ਵੀ ਇੱਥੇ ਇੱਕ ਸਾਬਕਾ ਮੰਤਰੀ ਹੈ ਭਾਰਤੀ ਜਨਤਾ ਪਾਰਟੀ ਦੇ, ਉਹਨਾਂ ਨੇ ਲੇਖ ਲਿਖਿਆ। ਲੇਖ ਦੇ ਵਿੱਚ ਸ਼ੁਰੂਆਤ ਜਿਹੜੀ ਹੁੰਦੀ ਆ ਉਹ ਗੁਰੂ ਨਾਨਕ ਜੀ ਤੋਂ ਹੁੰਦੀ ਆ ਕਿ ਉਹ ਅਯੁੱਧਿਆ ਗਏ ਸਨ ਤੇ ਰਾਮ ਜੀ ਦੀ ਯਾਦ ਵਿੱਚ ਗਏ ਸਨ। ਇਹਦਾ ਕੀ ਮਤਲਬ ਨਿਕਲਦਾ ਸਿੱਧੇ ਤੌਰ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਵਾਲੇ ਪ੍ਰੈਸ ਕਾਨਫਰੰਸ ਕਰਦੇ ਆ ਤੇ ਉਹਨੂੰ ਜਗਬਾਣੀ ਲਾਈਵ ਕਰਦਾ, ਉਹਦੇ ਵਿੱਚ ਉਹ ਨਾਲ 9ਵੇਂ ਪਾਤਸ਼ਾਹ ਨੂੰ ਵੀ ਜੋੜ ਦਿੰਦੇ ਆ ਕਿ ਉਹ 3 ਗੁਰੂ ਅਯੁੱਧਿਆ ਗਏ ਸੀ। ਕੋਈ ਨਹੀਂ ਬੋਲਿਆ। ਸੋ ਇਹ ਸਾਰੇ ਸਵਾਲ ਜੁੜ ਚੁੱਕੇ ਆ ਹੁਣ, ਕਿਉਂਕਿ ਰਾਸ਼ਟਰੀ ਸਿੱਖ ਸੰਗਤ ਜਿੱਦਣ ਆਈ ਸੀਗੀ ਉਹਨਾਂ ਨੇ ਸੱਦਾ ਪੱਤਰ ਦਿੱਤਾ ਸੀ ਜਥੇਦਾਰ ਜੀ ਨੂੰ
ਤਾਂ ਉਹਨਾਂ ਨੇ ਜਦੋਂ ਬਰੀਫਿੰਗ ਕੀਤੀ ਪ੍ਰੈਸ ਨੂੰ ਤਾਂ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਦੇਖੋ ਜੀ ਰਾਸ਼ਟਰੀ ਸਿੱਖ ਸੰਗਤ ਬਹੁਤ ਚਿਰਕੋਣੀ ਜਿਹੜੀ ਕੋਸ਼ਿਸ਼ ਕਰਦੀ ਪਈ ਆ, 50 ਤਖ਼ਤਾਂ ਤੋਂ ਅਸੀਂ ਜਲ ਲਿਜਾ ਰਹੇ ਹਾਂ, ਮਿੱਟੀ ਲਿਜਾ ਰਹੇ ਹਾਂ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਸੀਗਾ ਕਿ ਸਿੱਖ ਵੀ ਇਸ ਕਾਰਜ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਨਾਲ ਨੇ, ਤਾਂ ਵੀ ਕਿਸੇ ਨੇ ਕੰਡੈਮ ਨਹੀਂ ਕੀਤਾ। ਉਹ ਅਕਾਲ ਤਖ਼ਤ ਸਾਹਿਬ ਤੇ ਆ ਕੇ ਅਸੀਂ ਟ੍ਰੀਟਮੈਂਟ ਜਾਰੀ ਕਰਦੇ ਹਾਂ। ਸਪੋਕਸਮੈਨ ਦੇ ਕੱਲ੍ਹ ਦੇ ਅਖਬਾਰ 'ਚ ਲੱਗੀ ਹੋਈ ਹੈ, ਸ਼ਾਇਦ ਤੁਸੀਂ ਕੋਈ ਵੀ ਜਾ ਕੇ ਦੇਖ ਸਕਦੇ ਹੋ। ਤਾਂ ਇਹ ਚੀਜ਼ ਜਿਹੜੀ ਆ ਹੁਣ ਜਥੇਦਾਰ ਸਾਹਿਬ ਨੂੰ ਵੇਖਣੀ ਪਊਗੀ, ਕਿਉਂਕਿ ਇੱਕ ਬਹੁਤ ਵੱਡੀ ਚੁਣੌਤੀ ਆ। ਤੁਸੀਂ ਜਾਂ ਤੇ ਉਹਨੂੰ ਸਵੀਕਾਰ ਕਰ ਲਓ, ਜਾਂ ਤਾਂ ਸਵੀਕਾਰ ਕਰ ਲਓ ਕਿ ਹਾਂ ਜੋ ਬੋਲ ਰਹੇ ਆ ਭਾਈ ਠੀਕ ਆ, ਕਿਤੇ ਨਾ ਕਿਤੇ ਇਤਿਹਾਸ ਦੇ ਵਿੱਚ ਕੋਈ ਨਾ ਕੋਈ ਗਲਤੀ ਹੋਈ ਹੈ, ਤੇ ਜਾਂ ਫਿਰ ਤੁਹਾਨੂੰ ਠੋਕ ਵਜਾ ਕੇ ਹਵਾਲਿਆਂ ਦੇ ਨਾਲ ਦੱਸਣਾ ਪਏਗਾ। ਗਿਆਨੀ ਇਕਬਾਲ ਸਿੰਘ ਜਿਹੜਾ ਕਿ ਬਹੁਤ ਮੌਕਿਆਂ ਤੇ ਇਹੋ ਜਿਹੀਆਂ ਵੰਗਾਰਾਂ ਪਾ ਕੇ ਬਚਦਾ ਰਿਹਾ ਹੁਣ ਤੱਕ, ਸ਼ਾਇਦ ਸੰਘ ਦੀ ਪਾਵਰ ਕਰਕੇ, ਕਿਉਂਕਿ ਪਹਿਲਾ ਮੌਕਾ ਨਹੀਂ ਜਦੋਂ ਸੰਘ ਦੇ ਨਾਲ ਜਾ ਕੇ ਬੈਠਾ। ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਮੋਹਨ ਭਾਗਵਤ ਦੇ ਇੱਕ ਸਮਾਗਮ 'ਚ ਗਿਆ ਸੀਗਾ, ਉਸ ਵੇਲੇ ਜਦੋਂ ਸਾਰਿਆਂ ਨੇ ਵਰਜਿਆ ਸੀਗਾ। ਤਾਂ ਇਹ ਵੇਲਾ ਹੈ ਹੁਣ ਜਥੇਦਾਰ ਸਾਹਿਬ ਲਿਖਣ ਕਿ ਗਿਆਨੀ ਇਕਬਾਲ ਸਿੰਘ ਦਾ ਕੀ ਕਰਨਾ ਔਰ ਇਹਨਾਂ ਸਵਾਲਾਂ ਦਾ ਕੀ ਕਰਨਾ ਹੈ। ਜੀ ਜੀ ਬਿਲਕੁਲ ਜੀ। ਜਿੱਦਾਂ ਮਿੰਟੂ ਜੀ ਕਿਹਾ, ਇਹ ਤਾਂ ਇੱਕ ਕਹਿ ਲਓ ਵੀ ਐਪੀਸੋਡ ਮੁੱਕਿਆ ਹੈ, ਅਤੇ ਅਗਲੇ ਐਪੀਸੋਡ 'ਚ ਪਤਾ ਨਹੀਂ ਕੀ ਹੋਣਾ ਆ। ਜਿਸ ਇਹ ਰਾਸ਼ਟਰ ਦੀ ਗੱਲ ਕਰਦੇ ਆ, ਇਹ ਮਨੂਵਾਦ ਵਾਲੀਆਂ ਜਿਹੜੀਆਂ ਗੱਲਾਂ ਹੈ ਉਹ ਆਉਣੀਆਂ ਆ, ਫਿਰ ਸਾਰਿਆਂ ਨੇ ਫਿਰ ਕਾਸਟ ਦੇ ਨਾਂ ਦੇ ਉੱਤੇ ਫਿਰ ਜਦੋਂ ਵੰਡੇ ਜਾਣਾ ਦੁਬਾਰਾ ਸ਼ੁਰੂ ਹੋਣਾ ਨਾ, ਫਿਰ ਸਾਰਿਆਂ ਨੇ ਕਰਲਾਉਣਾ ਆ ਵੀ ਕੀ ਜਿਹੜਾ ਇੱਥੇ ਬਣ ਰਿਹਾ ਆ। ਅਤੇ ਉਹਨਾਂ ਕਲਮਾਂ ਦੀ, ਉਹਨਾਂ ਆਵਾਜ਼ਾਂ ਦੀ ਖਾਮੋਸ਼ੀ ਵੀ ਜਿਹੜੀ ਆ ਉਹ ਚਿੰਤਾ ਦਾ ਵਿਸ਼ਾ ਇਸ ਟਾਈਮ ਬਣੀ ਪਈ ਆ, ਜਿਹੜੀ ਇਹਨਾਂ ਚੀਜ਼ਾਂ ਨੂੰ ਲੈ ਕੇ ਇਸ ਟਾਈਮ ਪੂਰੀ ਤਰ੍ਹਾਂ ਦਬੀ ਪਈ ਹੋਈ ਆ, ਉਹਨਾਂ ਦੇ ਥੱਲੇ ਇੱਕ ਹਿਸਾਬ ਦੇ ਨਾਲ ਦਮ ਤੋੜ ਰਹੀ ਆ। ਇੱਦਾਂ ਮਹਿਸੂਸ ਹੋ ਰਿਹਾ ਮਿੰਟੂ ਜੀ। ਬਿਲਕੁਲ, ਦੇਖੋ ਗੱਲ ਤੇ ਇਹ ਹੈ ਨਾ ਕਿ ਹੁਣ ਜਿਹੜਾ ਸਫ਼ਰ ਹੈ ਉਹਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓਗੇ ਕਿ ਬਹੁਤ ਕੁਛ ਦਾਅ ਤੇ ਲੱਗ ਜਾਏਗਾ ਨਾ। ਮੈਂ ਜਿਵੇਂ ਕਿਹਾ ਕਿ ਦੂਸਰਾ ਪੜਾਅ ਜਦੋਂ ਸ਼ੁਰੂ ਕਰਨਗੇ ਉਹਦੇ ਵਿੱਚ ਬਹੁਤ ਕੁਛ ਦਾਅ ਤੇ ਲੱਗ ਜਾਏਗਾ। ਜੇ ਤੁਸੀਂ ਵੇਖੋਗੇ ਤਾਂ ਆਪਾਂ ਦੱਖਣ ਏਸ਼ੀਆ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜੇ ਇੰਡੀਆ ਇੱਕ ਮਿਸਾਲ ਹੈ ਇਸ ਵੇਲੇ, ਠੀਕ ਆ ਕਿ ਅਰਧ ਧਰਮ ਨਿਰਪੇਖ ਕਹਿ ਲਓ, ਅਰਧ ਲੋਕਤਾਂਤਰਿਕ ਕਹਿ ਲਓ, ਪਰ ਫਿਰ ਵੀ ਇੱਕ ਮਿਸਾਲ ਹੈ। ਬਹੁਤ ਵੱਡਾ ਇੱਕ ਤਰ੍ਹਾਂ ਨਾਲ ਭਾਰਤ ਉਪ ਮਹਾਂਦੀਪ ਹੀ ਕਿਹਾ ਜਾਂਦਾ ਹੈ ਨਾ, ਤਾਂ ਇੱਕ ਮਿਸਾਲ ਹੈ। ਤਾਂ ਜੇ ਅੱਜ ਦੀ ਆਪਾਂ ਵੇਖੀਏ ਸਾਰੀ ਕਾਰਗਰਦਗੀ, ਉਹ ਉਹਨਾਂ ਸਾਰੀਆਂ ਚੀਜ਼ਾਂ ਤੇ ਕਾਂਟਾ ਮਾਰਦੀ ਹੈ ਜੀ, ਕਾਂਟਾ ਮਾਰਦੀ ਹੈ। ਜੇ ਆਪਾਂ 1947 ਤੋਂ ਦੇਖੀਏ ਕਿ ਜਨਾਹ ਦਾ ਪਾਕਿਸਤਾਨ, ਇੰਡੀਆ, ਫਰਕ ਕੀ, ਆਪਾਂ ਇਹੀ ਕਹਿੰਦੇ ਹਾਂ ਕਿ ਨਹੀਂ ਬਈ ਇੱਧਰਲੇ ਮੁਸਲਮਾਨਾਂ ਨੇ ਜੇ ਯਕੀਨ ਕੀਤਾ ਤਾਂ ਨਹਿਰੂ ਵੀ ਇੱਕ ਭਰੋਸੇਯੋਗ ਸਟੇਟਮੈਂਟ ਤੇ ਕੀਤਾ ਕਿ ਹਾਂ ਬਈ ਅਸੀਂ ਸੈਕੂਲਰ ਬਣਾਂਗੇ, ਅਸੀਂ ਇਸ ਦਿਸ਼ਾ ਵੱਲ ਵਧਾਂਗੇ। ਤਾਂ ਅੱਜ ਦੀ ਤਰੀਕ ਦੇ ਵਿੱਚ ਜੇ ਮੰਨ ਲਓ ਇਸ ਤਰ੍ਹਾਂ ਹੁੰਦਾ ਤਾਂ ਜਿਹੜੀ ਮਾਈਨੋਰਿਟੀ ਆ, ਖਾਸ ਤੌਰ ਤੇ ਮੁਸਲਿਮ ਮਾਈਨੋਰਿਟੀ ਆ ਜਾਂ ਜਿਹੜੀ ਸਿੱਖ ਮਾਈਨੋਰਿਟੀ ਆ, ਜਿਨ੍ਹਾਂ ਨੇ ਯਕੀਨ ਕੀਤਾ, ਜਿਨ੍ਹਾਂ ਦੀ ਲੀਡਰਸ਼ਿਪ ਨੇ, ਜਿਹਨੂੰ ਹੁਣ ਉਹਨਾਂ ਦੀਆਂ ਪੀੜ੍ਹੀਆਂ ਤੇ ਬੇਵਕੂਫੀ ਕਹਿਣਗੀਆਂ ਨਾ, ਫਿਰ ਉਹਨਾਂ ਨੂੰ ਤੇ ਗਾਲਾਂ ਪੈਣਗੀਆਂ ਮੜ ਬੱਕੀਆਂ, ਤਾਂ ਉਹ ਜੋ ਮਰਜ਼ੀ ਆ। ਪਰ ਉਸ ਵੇਲੇ ਤੇ ਸ਼ਾਦੀ ਭਰੀ ਹੈ ਨਾ ਇਹਨਾਂ ਨੇ, ਤੇ ਉਸ ਤੋਂ ਬਾਅਦ ਸੰਵਿਧਾਨ ਨੇ ਸ਼ਾਦੀ ਭਰੀ ਕਿ ਹਾਂ ਭਾਈ ਆਪਾਂ ਸੈਕੂਲਰ ਆ। ਤਾਂ ਉਹ ਸਾਰਾ ਕੁਝ ਇੱਕ ਝਟਕੇ 'ਚ ਜੇ ਖਤਮ ਕੀਤਾ ਜਾ ਰਿਹਾ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਔਖਾ ਹੈ, ਬਹੁਤ ਔਖਾ ਭਾਰਤ ਵਾਸਤੇ ਵੀ ਕਿ ਦੁਬਾਰਾ ਜੇ ਮੰਨ ਲਓ ਉਸ ਰਾਹ ਨੂੰ ਪੈ ਜਾਂਦੇ ਹੋ ਤੁਸੀਂ ਤਾਂ ਫਿਰ ਉੱਥੋਂ ਮੁੜਨਾ ਬਹੁਤ ਔਖਾ ਹੈ। ਤਾਂ ਇਹਦੇ ਵਾਸਤੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਿੰਨੇ ਕੁ ਇਹ ਲੋਕ ਜ਼ਿੰਮੇਵਾਰ ਹੋਣਗੇ ਉਹਨੇ ਕੁ ਲੋਕ ਉਹ ਜ਼ਿੰਮੇਵਾਰ ਹੋਣਗੇ ਜਿਨ੍ਹਾਂ ਦਾ ਇਸ ਵੇਲੇ ਸਮਾਂ ਸੀਗਾ, ਜਿਨ੍ਹਾਂ ਦਾ ਫਰਜ਼ ਸੀਗਾ ਬੋਲਣ ਦਾ, ਪਰ ਉਹ ਡਰ ਕਰਕੇ, ਲਾਲਚ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਜਿਹੜੇ ਆ ਸ਼ੁਰ ਵੱਟ ਗਏ। ਜੀ, ਅਗਲੀ ਮਿੰਟੂ ਜੀ ਇਸ ਤੋਂ ਬਾਹਰ ਨਿਕਲੀਏ ਤਾਂ ਕਰੋਨਾ ਦੀ ਜੇ ਗੱਲ ਕਰੀਏ ਤਾਂ ਕਹਿੰਦੇ ਕਰੋਨਾ ਹੁਣ CM ਦੀ ਰਿਹਾਇਸ਼ ਤੱਕ ਵੀ ਪਹੁੰਚਿਆ ਆ, 13 ਸੁਰੱਖਿਆ ਗਾਰਡ ਪੋਜ਼ਿਟਿਵ ਆਏ। ਹਾਂ ਨਹੀਂ, ਦੇਖੋ ਰਿਹਾਇਸ਼ ਤੱਕ ਪਹੁੰਚਿਆ, ਰਿਹਾਇਸ਼ ਦੇ ਅੰਦਰ ਨਹੀਂ ਜਾ ਸਕਦਾ ਨਾ, ਕਿਉਂਕਿ ਰਿਹਾਇਸ਼ ਦੇ ਅੰਦਰ ਜਾਣਾ ਔਖਾ, ਉੱਥੇ ਤੇ MLA ਨਹੀਂ ਜਾ ਸਕਦੇ। ਤਾਂ ਵੇਖੋ CRPF ਦੇ 14 ਜਵਾਨ ਜ਼ਰੂਰ ਪੋਜ਼ਿਟਿਵ ਪਾਏ ਗਏ ਆ। ਵੈਸੇ ਪੰਜਾਬ ਦੀ ਮੈਂ ਤੁਹਾਨੂੰ ਸਥਿਤੀ, ਕਿਉਂਕਿ ਟਾਈਮ ਥੋੜਾ ਜਿਹਾ ਜ਼ਿਆਦਾ ਲੱਗ ਗਿਆ, ਉਹ ਮੈਂ ਤੁਹਾਨੂੰ ਦੱਸ ਦਿੰਦਾ ਤਰੀਕ ਦੇ ਵਿੱਚ ਕਿ ਅੱਜ ਪੰਜਾਬ ਦੇ ਵਿੱਚ ਆਲਮੋਸਟ 30 ਮੌਤਾਂ ਹੋ ਚੁੱਕੀਆਂ ਸੀਗੀਆਂ। ਜਦੋਂ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਆ ਰਿਹਾ ਸੀਗਾ ਤਾਂ 30 ਮੌਤਾਂ ਹੋ ਚੁੱਕੀਆਂ ਸੀਗੀਆਂ ਪੰਜਾਬ ਦੇ ਵਿੱਚ। ਆਲਮੋਸਟ 900 ਮਾਮਲੇ ਜਿਹੜੇ ਅੱਜ ਦੇ ਦਿਨ ਆ ਚੁੱਕੇ ਸਨ। ਤਾਂ ਉਹ ਆਪਾਂ ਗਿਣ ਰਹੇ ਸੀਗੇ ਕਿ ਬਹੁਤ ਜਲਦੀ ਅੰਕੜਾ ਸ਼ਾਇਦ 1000 ਨੂੰ ਛੂਹ ਜਾਣਾ ਵਾ। ਤੇ ਇਸ ਤੋਂ ਇਲਾਵਾ ਜਿਹੜੇ ਕੁੱਲ ਮ੍ਰਿਤਕ ਆ ਉਹ ਸਾਡੇ ਲਾ ਲਓ ਕਿ 491 ਹੋ ਚੁੱਕੇ ਆ, ਆਲਮੋਸਟ 500। ਤਾਂ ਇਹ ਕਾਫੀ ਛੂਟਾ ਪਿਆ ਅੰਕੜਾ, ਜਿਹੜਾ ਬਹੁਤ ਤੇਜ਼ੀ ਦੇ ਨਾਲ ਉੱਤੇ ਨੂੰ ਜਾ ਰਿਹਾ ਵਾ। ਤੇ ਦੂਜੇ ਪਾਸੇ ਜੇ ਗੱਲ ਕਰੀਏ ਆਪਾਂ ਕਰੋਨਾ ਦੇ ਨਾਲ ਜੁੜੀਆਂ ਕੁਝ ਹੋਰ ਜੋ ਖਬਰਾਂ ਹੈਗੀਆਂ ਨੇ, ਘਟਨਾਕ੍ਰਮ ਨੇ ਜਿਹੜੇ, ਤਾਂ ਉਹਦੇ ਵਿੱਚ ਇਹ ਆ ਕਿ ਇੰਡੀਆ 'ਚ ਫਿਰ 50,000 ਤੋਂ ਉੱਤੇ ਮਾਮਲੇ ਜਿਹੜੇ ਆਏ ਆ।
24 ਘੰਟਿਆਂ 'ਚ 52,000 ਮਾਮਲੇ ਆਏ ਆ। ਇਸ ਤੋਂ ਇਲਾਵਾ ਸੰਖਿਆ ਜਿਹੜੀ ਮਰੀਜ਼ਾਂ ਦੀ ਆ ਗਿਣਤੀ ਹੈ ਉਹ 19 ਲੱਖ ਤੋਂ ਪਾਰ ਹੋ ਗਈ ਆ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਹਸਪਤਾਲ 'ਚ ਛੁੱਟੀ ਮਿਲ ਗਈ ਹੈ। 10 ਦਿਨ ਪਹਿਲਾਂ ਕਰੋਨਾ ਹੋਇਆ ਸੀ, ਹੁਣ ਦੂਜੀ ਕਰੋਨਾ ਵੈਕਸੀਨ ਨੂੰ ਕਹਿੰਦੇ ਪਹਿਲੇ ਪੜਾਅ ਵਿੱਚ ਇਨਸਾਨਾਂ ਉੱਤੇ ਜੋ ਟੈਸਟ ਕੀਤਾ ਸੀ ਉਹਨੂੰ ਸਫਲ ਪਾਇਆ ਗਿਆ। ਕੱਲ ਤੋਂ ਦੂਜਾ ਪੜਾਅ ਸ਼ੁਰੂ ਹੋਏਗਾ। ਇਸ ਤਰ੍ਹਾਂ ਮਤਲਬ ਕਿ ਇਹ ਕਾਫੀ ਵੱਡੇ ਦਾਅਵੇ ਕੀਤੇ ਜਾ ਰਹੇ ਵੈਕਸੀਨ ਨੂੰ ਲੈ ਕੇ। ਇੱਧਰ ਪੰਜਾਬ ਸਰਕਾਰ ਨੇ ਕੋਵਿਡ ਵਿਰੁੱਧ ਲੜਾਈ 'ਚ ਸੂਬੇ ਵੱਲੋਂ ਖਰਚ ਕੀਤੀ 501 ਕਰੋੜ ਰੁਪਏ ਦੀ ਰਾਸ਼ੀ ਨੂੰ ਕੈਬਨਿਟ ਦੀ ਮੀਟਿੰਗ ਦੇ ਵਿੱਚ ਪ੍ਰਵਾਨਗੀ ਦਿੱਤੀ ਆ। 501 ਕਰੋੜ ਰੁਪਈਆ ਸਾਡੇ ਪੰਜਾਬ ਨੇ ਖਰਚਿਆ ਤੇ ਉਹਦਾ ਨਤੀਜਾ ਹੁਣ ਤੁਸੀਂ ਦੱਸ ਸਕਦੇ ਹੋ ਬਾਹਰ ਬੈਠੇ, ਕਿਉਂਕਿ ਤੁਹਾਨੂੰ ਤੇ ਅਮਰੀਕਾ ਦਾ ਵੀ ਪਤਾ ਹੈ ਨਾ ਕਿ ਕਿਸ ਤਰ੍ਹਾਂ ਚੱਲੀ ਜਾਂਦਾ ਉੱਥੇ, ਤੇ ਇੰਡੀਆ ਦੀਆਂ ਖਬਰਾਂ ਵੀ ਹੈ ਤੁਹਾਨੂੰ ਕਿ 501 ਕਰੋੜ ਰੁਪਈਆ ਲਾ ਕੇ ਅਸੀਂ ਇਸ ਤਰ੍ਹਾਂ ਦਾ ਪ੍ਰਬੰਧ ਸਿਰਜਿਆ। ਉਹ ਠੀਕ ਹੈ ਜਾਂ ਗਲਤ ਹੈ ਉਹ ਤਾਂ ਨਿਰਣਾ ਮੈਂ ਤੁਹਾਡੇ ਤੇ ਛੱਡ ਦਿੰਦਾ। ਸਾਨੂੰ ਤਾਂ ਨਹੀਂ ਲੱਗਦਾ, ਕਿਉਂਕਿ ਇੱਥੇ ਇਕੱਲੇ ਲੁਧਿਆਣੇ ਦੇ ਵਿੱਚ ਹੀ 4 ਮੌਤਾਂ ਹੋ ਗਈਆਂ ਸਿਰਫ ਇਸ ਕਰਕੇ ਕਿਉਂਕਿ ਬੈੱਡ ਹੀ ਨਹੀਂ ਮਿਲਿਆ ਮਰੀਜ਼ਾਂ ਨੂੰ। ਪੂਰੇ ਲੁਧਿਆਣੇ 'ਚ ਬੈੱਡ ਹੀ ਨਹੀਂ ਮਿਲਿਆ, ਜਿੱਥੇ ਆਪਾਂ ਕਹਿ ਸਕਦੇ ਹਾਂ ਕਿ ਮੇਰੇ ਖਿਆਲ ਦੇ ਨਾਲ 100 ਤੋਂ ਵੱਧ ਹਸਪਤਾਲ ਹੋਣਾ, ਤਗੜਾ ਹਸਪਤਾਲ ਇਕੱਲੇ ਲੁਧਿਆਣੇ ਸ਼ਹਿਰ ਦੇ ਵਿੱਚ ਹੈ। ਇਹ ਵੇਖ ਲਓ ਤਰਾਸਦੀ ਸਾਡੀ ਆ ਕਿ 501 ਕਰੋੜ ਰੁਪਈਆ ਟੈਕਸ ਪੇਅਰਸ ਦਾ ਸਰਕਾਰ ਨੇ ਖਰਚਿਆ ਵਾ। ਉਹਦੇ ਨਤੀਜੇ ਕੀ ਆ ਚਲੋ ਉਹ ਤੁਹਾਡੇ ਤੇ ਛੱਡੇ। ਬਾਕੀ ਦੇਖੋ ਕਰੋਨਾ ਦਾ ਜਿੱਥੋਂ ਤੱਕ ਮਾਮਲਾ ਹੈ ਉਹ ਕਈ ਵਾਰੀ ਨਾ ਕੰਟਰੋਵਰਸ਼ਲ ਹੋ ਜਾਂਦਾ। ਲੋਕ ਸਵਾਲ ਵੀ ਚੁੱਕਦੇ, ਉਹ ਕਹਿੰਦੇ ਕਿ ਮੌਤਾਂ ਜਿਹੜੀਆਂ ਹਸਪਤਾਲ 'ਚ ਹੀ ਕਿਉਂ ਹੁੰਦੀਆਂ ਜਾ ਕੇ, ਘਰਾਂ 'ਚ ਲੋਕ ਕਿਵੇਂ ਬਚ ਜਾਂਦੇ, ਇਹ ਸਮਝ ਤੋਂ ਪਰੇ ਦੀ ਗੱਲ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਜ਼ਹਿਰੀਲੀ ਸ਼ਰਾਬ ਦੇ ਲਈ ਵਰਤੇ ਗਏ ਕੈਮੀਕਲ ਦੇ ਵਿਕਰੇਤਾ ਦੇ ਮੰਤਰੀ ਦੇ ਨਾਲ ਹੁਣ ਤਾਰ ਜੁੜੇ। ਦੇਖੋ ਭਾਰਤ ਭੂਸ਼ਣ ਆਸ਼ੂ ਦਾ ਮਿੱਤਰ ਨਿਕਲਿਆ ਉਹ, ਔਰ ਭਾਰਤ ਭੂਸ਼ਣ ਆਸ਼ੂ ਨੇ ਇਹ ਮੰਨ ਲਿਆ ਕਿ ਬਚਪਨ ਦਾ ਮੇਰਾ ਦੋਸਤ ਆ, ਜਾਣਕਾਰ ਆ, ਮੁਹੱਲੇਦਾਰ ਆ ਮੇਰਾ, ਤੇ ਉਸ ਬੰਦੇ ਦਾ ਨਾਮ ਆ ਅਰਜੀਤ ਜੋਸ਼ੀ। ਪਰ ਉਹ ਨਾਲ ਇਹ ਗੱਲ ਕਹਿੰਦੇ ਆ ਕਿ ਦੇਖੋ ਜਾਂਚ ਪੜਤਾਲ ਵਾਲੀ ਚੱਲ ਰਹੀ ਹੈ ਤੇ ਜੇ ਕੁਝ ਗਲਤ ਕੀਤਾ ਉਹਨੇ, ਕਿਉਂਕਿ ਉਹਦੇ ਕੋਲ ਲਾਇਸੈਂਸ ਆ, ਉਹਨੇ ਉਹ ਸਪਿਰਿਟ ਜਿਹੜੀ ਹੁੰਦੀ ਆ ਉਹ ਵੇਚੀ ਆ, ਕਿਉਂਕਿ ਉਹਦੇ ਕੋਲ ਲਾਇਸੈਂਸ ਹੈ, ਲਾਇਸੈਂਸਸ਼ੁਦਾ ਉਹਦੀ ਵਿਕਰੀ ਆ। ਜੇ ਕੁਝ ਗਲਤ ਪਾਇਆ ਤੇ ਉਹ ਜ਼ਿੰਮੇਵਾਰ ਹੋਊਗਾ ਬਈ, ਤੇ ਮੈਂ ਇਸ ਗੱਲ ਤੋਂ ਮੁੱਕਰਦਾ ਨਹੀਂ ਹੈ ਕਿ ਉਹ ਮੇਰਾ ਮਿੱਤਰ ਨਹੀਂ ਹੈ। ਤਾਂ ਉੱਥੋਂ ਉਹ 2 ਡਰਮ ਕਹਿੰਦੇ ਚੱਲੇ ਆ ਤੇ ਗਾਂ ਫਿਰ ਉਹਨਾਂ ਦੇ ਨਾਲ ਸ਼ਰਾਬ ਬਣੀ ਆ, ਜਿਹਨੇ ਜਾ ਕੇ ਬਹੁਤ ਵੱਡੀ ਬਰਬਾਦੀ ਕੀਤੀ ਆ। ਖੈਰ ਇਸ ਮੁੱਦੇ ਤੇ ਵੀ ਰਾਜਨੀਤੀ ਜਿਹੜੀ ਆ ਉਹ ਮੁਸਲਸਲ ਚੱਲਦੀ ਪਈ ਆ। ਅੱਜ ਅਕਾਲੀਆਂ ਨੇ ਵੀ ਕਈ ਥਾਈਂ ਘਿਰਾਓ ਕੀਤੇ, ਆਮ ਆਦਮੀ ਪਾਰਟੀ ਲਗਾਤਾਰ ਇਹਦੇ ਤੇ ਪ੍ਰਦਰਸ਼ਨ ਕਰਦੀ ਪਈ ਆ। ਯਾਨੀ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਇਹ ਲੜਾਈ ਜਿਹੜੀ ਆ ਸਿਆਸੀ ਵੀ ਹੋ ਗਈ ਆ। ਇਹਨਾਂ ਦੇ ਆਪਣੇ ਘਰ ਦੇ ਵਿੱਚ ਵੀ ਕਲੇਸ਼ ਪਿਆ ਹੋਇਆ। ਤੁਹਾਨੂੰ ਪਤਾ ਹੀ ਆ ਕਿ ਜਿਸ ਤਰੀਕੇ ਨਾਲ ਸ਼ਮਸ਼ੇਰ ਸਿੰਘ ਦੁੱਲੋ ਤੇ ਪ੍ਰਤਾਪ ਸਿੰਘ ਬਾਜਵਾ ਗਵਰਨਰ ਪਾਸ ਗਏ ਸਨ, ਉਸ ਤੋਂ ਬਾਅਦ ਸੁਨੀਲ ਜਾਖੜ ਉਹਨਾਂ ਦੇ ਵਿਰੋਧ ਚ ਖੜ ਗਏ ਤੇ ਦੁੱਲੋ ਸਾਹਿਬ ਕਹਿੰਦੇ ਜਾਖੜ ਦਾ ਕੀ ਤੇ ਤੋਤਾ ਹੈਗਾ, ਇਹ ਆਪਦੀ ਬੋਲੀ ਬੋਲਦਾ ਹੀ ਨਹੀਂ, ਦੂਜੇ ਦੀ ਬੋਲੀ ਬੋਲਦਾ। ਵੇਖ ਲਓ ਕਿੱਥੋਂ ਤੱਕ ਇਹਨਾਂ ਦੇ ਬੋਲ ਕਬੋਲ ਚੱਲ ਗਏ। ਤਾਂ ਖੈਰ ਅਲਕੋਹਲ ਦੇ ਵਿੱਚ ਜੇ ਥੋੜੀ ਜਿਹੀ ਹੁਣ ਡਾਕਟਰਾਂ ਦੀ ਸਟੱਡੀ ਵੇਖੀਏ ਕਿ ਜਿਸ ਤਰ੍ਹਾਂ ਉਹ ਜਿਵੇਂ ਚੱਲੇ ਆ ਕੈਮੀਕਲ ਦੱਸੇ ਜਾ ਰਹੇ, ਉਹ ਤਾਂ ਹੁਣ ਸਮਾਂ ਦੱਸੂਗਾ, ਜਾਂਚ ਪੜਤਾਲ ਦੱਸੂਗੀ ਕਿ ਕਿੱਥੇ ਗੁਨਾਹ ਆ। ਕਿ ਦੇਖੋ ਜਿਹੜੇ ਡਾਕਟਰ ਆ ਉਹ ਦੱਸਦੇ ਆ ਕਿ 3 ਤਰ੍ਹਾਂ ਦੀ ਅਲਕੋਹਲ ਹੁੰਦੀ ਆ, ਜਿੱਦਾਂ ਅਥਾਇਲ ਅਲਕੋਹਲ, ਐਥੇਨੋਲ ਜਿਹਨੂੰ ਕਹਿ ਦਿੰਦੇ ਆ, ਇੱਕ ਮੈਥਾਨੋਲ, ਇੱਕ ਹੁੰਦੀ ਆ ਜਿਹਨੂੰ ਰਬਿੰਗ ਅਲਕੋਹਲ ਵੀ ਕਹਿ ਦਿੰਦੇ ਆ, ਆਈਸੋਪ੍ਰੋਮਾਪਾਈਲ ਪਤਾ ਨਹੀਂ ਕੁਛ ਐਸਾ ਹੁੰਦਾ ਜਿਹਦੇ ਨਾਲ ਸੈਨੀਟਾਈਜੇਸ਼ਨ ਬਣਦੀ ਹੈ, ਸੈਨੀਟਾਈਜ਼ਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਤਾਂ ਖੈਰ ਹੁਣ ਦੇਖੋ ਇਹਦੇ ਵਿੱਚ ਕੀ ਆ ਰਿਹਾ, ਕਿਉਂਕਿ ਮੈਂ ਕਹਿੰਦਾ ਬੰਬੇ ਦੇ ਡਾਕਟਰ ਦੀ ਸਟੇਟਮੈਂਟ ਦੇਖ ਰਿਹਾ ਸੀਗਾ, ਕਿਉਂਕਿ ਬੰਬੇ ਦੇ ਵਿੱਚ 3 ਵੱਡੀਆਂ ਇਸ ਤਰ੍ਹਾਂ ਦੀਆਂ ਨਾ ਹੂਜ ਟ੍ਰੈਜਡੀਆਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸ਼ਰਾਬ ਤਰਾਸੀਆਂ ਵਾਪਰੀਆਂ ਨੇ। ਤਾਂ ਉਹ ਕਹਿੰਦੇ ਆ ਕਿ ਦੇਖੋ ਇਹਦਾ ਸਿੱਧਾ ਜਿਹੜਾ ਅਸਰ ਹੁੰਦਾ, ਜਿਵੇਂ ਮੰਨ ਲਓ ਕਿ ਕਿਸੇ ਵੀ ਬੋਡੀ ਦੇ ਵਿੱਚ ਚਲੇ ਗਿਆ ਇਹ ਮੈਥਾਨੋਲ, ਤਾਂ ਹੁੰਦਾ ਕੀ ਆ ਕਿ ਲੀਵਰ ਦੇ ਜ਼ਰੀਏ ਆਕਸੀਡਾਈਜ਼ ਹੁੰਦਾ ਜਦੋਂ, ਤਾਂ ਇਹ ਬਣਦਾ ਐਲਡੀਹਾਈਡ, ਐਲਡੀਹਾਈਡ ਦੇ ਵਿੱਚ ਬਦਲ ਜਾਂਦਾ ਤੇ ਐਲਡੀਹਾਈਡ ਤੋਂ ਅੱਗੇ ਜਾ ਕੇ ਫਿਰ ਇਹ ਸ਼ਕਲ ਲੈਂਦਾ ਫਾਰਮਲਡਾਈਡ, ਫਾਰਮੇਲਡਾਈਡ। ਤਾਂ ਇਹ ਜਿਹੜਾ ਇੱਕ ਤਰ੍ਹਾਂ ਨਾਲ ਕੈਂਸਰ, ਜਿੱਦਾਂ ਕਹੀਏ ਕਿ ਕੈਂਸਰ ਵਾਲਾ ਕਾਰਕ ਹੁੰਦਾ ਹੈ, ਕੈਂਸਰ ਵਾਲੇ ਵਿੱਚੋਂ ਹੁੰਦੇ ਅੱਗਾ ਨਿਕਲਦੇ ਆ ਜੋ ਵੀ ਅੰਸ਼ ਵਗੈਰਾ ਹੁੰਦੇ ਆ, ਤਾਂ ਉਹ ਫਿਰ ਫੋਰਿਕ ਐਸਿਡ 'ਚ ਬਦਲਦਾ ਮੁੜ ਕੇ। ਤਾਂ ਜਿਹੜਾ ਫੋਰਿਕ ਐਸਿਡ ਆ ਉਹ ਤੁਹਾਡੀਆਂ ਅੰਤੜੀਆਂ ਸਾੜ ਦਿੰਦਾ। ਇਹ ਇੱਕ ਬੰਬੇ ਦੇ ਡਾਕਟਰ ਨੇ ਸਟੇਟਮੈਂਟ ਦਰਜ ਕਰਵਾਈ ਸੀ ਜਦੋਂ ਇਹ ਸਾਰੀ ਜਾਂਚ ਪੜਤਾਲ ਉੱਥੇ ਚੱਲਦੀ ਪਈ ਸੀਗੀ। ਤਾਂ ਉਹ ਹੁੰਦਾ ਕੀ ਆ, ਕਹਿੰਦੇ ਕਿ ਘੰਟੇ 2 ਘੰਟੇ ਦੇ ਵਿੱਚ ਜੇ ਬੰਦੇ ਨੂੰ ਇਲਾਜ ਮਿਲ ਜਾਵੇ ਠੀਕ ਹੈ, ਦੂਸਰਿਆਂ ਨਹੀਂ ਤੇ ਬੰਦਾ ਮਰ ਜਾਂਦਾ। ਤਾਂ ਆਹੀ ਕੁਛ ਆ, ਕਿਉਂਕਿ ਸਾਡੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ। ਉਹ ਤੇ ਜੇ ਕੋਈ ਆ ਕੇ ਪਿੱਟਣ ਵੀ ਲੱਗ ਪਵੇ ਤੇ ਉਹ ਕਹਿ ਦਿੰਦੇ ਆ ਕਿ ਨਹੀਂ ਇਹਨੂੰ ਦੱਬ ਕੇ ਇੱਕ ਵਾਰੀ ਸਵਾ ਦਿਓ, ਭਾਵੇਂ ਅਗਲੇ ਨੂੰ ਕਹਿੰਦੇ ਜਨਾਨੀ ਨੂੰ ਕਿ 4 ਥਾਪੀਆਂ ਮਾਰੇ ਤੇ ਮੋਰਾਂ ਦੇ ਵਿੱਚ ਚੁੱਪ ਕਰਕੇ ਟਿਕ ਜੂਗਾ, ਕੇਸ ਪਾ ਦੇ।
ਪਤਾ ਕੀ ਹੁੰਦਾ ਕਿ ਉਹਦੇ ਵਿੱਚ ਬੰਦੇ 'ਚ ਜਿਹੜੇ ਰਸਾਇਣ ਚਲੇ ਜਾਂਦੇ ਉਹ ਬੰਦੇ ਨੂੰ ਪਾੜ ਰਹੇ ਨੇ ਅੰਦਰੋਂ, ਤੇ ਬਹੁਤ ਸਾਰੇ ਬੰਦੇ ਅੰਨੇ ਹੋ ਜਾਂਦੇ। ਸੋ ਇਸ ਤਰ੍ਹਾਂ ਇਹ ਮਾਰ ਕਰ ਗਏ ਆ, ਕੈਮੀਕਲ ਬਹੁਤ ਸਾਰੇ ਘਰਾਂ ਨੂੰ ਉਜਾੜ ਗਏ। ਪਰ ਇਹਦੀ ਜਾਂਚ ਪੜਤਾਲ ਹੁਣ ਵੇਖੋ ਕਿਸੇ ਨਤੀਜੇ ਤੇ ਪਹੁੰਚਦੀ ਹੈ ਜਾਂ ਫਿਰ ਅੱਗੇ ਵਾਂਗੂ ਰੁਲ ਖੁੱਲ ਜਾਊਗੀ। ਉਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ, ਹੁਣੇ ਸਟੇਟਮੈਂਟ ਉਹਨਾਂ ਦੀ ਆਈ ਆ ਕਿ DGP ਨੂੰ ਉਹਨਾਂ ਨੇ ਹਦਾਇਤ ਦਿੱਤੀ ਆ ਕਿ ਕਤਲ ਦੇ ਮਾਮਲੇ ਦਰਜ ਕਰੋ ਜਿਹੜੇ ਇਸ ਤਰ੍ਹਾਂ ਦੀ ਸ਼ਰਾਬ ਵੇਚਦੇ ਆ। ਜੀ, ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਗੁਰਿੰਦਰਪਾਲ ਸਿੰਘ ਗੋਰਾ ਤੇ ਰਤਨ ਸਿੰਘ ਜਫਰਵਾਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਪਸ਼ਟੀਕਰਨ ਦੇਣ ਦੇ ਲਈ ਪਹੁੰਚੇ ਨੇ। ਹਾਂਜੀ, ਉਹ ਪਹੁੰਚੇ ਨੇ ਸਪਸ਼ਟੀਕਰਨ ਦੇਣ ਵਾਸਤੇ। ਉਹ ਕੁਝ ਮੇਰੇ ਖਿਆਲ ਦੇ ਨਾਲ ਨਿਹੰਗ ਸਿੰਘ ਵੀ ਆਏ ਆ, ਪਰ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਹਾਂ, ਇਹ ਜਿਹੜੇ ਹੈਗੇ ਆ ਜਿਹੜੇ ਗੁਰਿੰਦਰਪਾਲ ਸਿੰਘ ਗੋਰਾ ਤੇ ਰਤਨ ਸਿੰਘ ਜਫਰਵਾਲ, ਇਹਨਾਂ ਨੇ ਜ਼ਰੂਰ ਕਿਹਾ ਕਿ ਅਕਾਲ ਤਖਤ ਸਰਵਉੱਚ ਹੈ, ਜੋ ਵੀ ਫੈਸਲਾ ਹੋਏਗਾ ਸਾਨੂੰ ਪ੍ਰਵਾਨ ਆ। ਪਰ ਦੇਖੋ ਇਹਦੇ ਵਿੱਚ ਮੈਂ ਕੁਝ ਸੂਤਰਾਂ ਤੋਂ ਸੁਣਿਆ ਵਾ, ਹੁਣ ਪਤਾ ਨਹੀਂ ਸੱਚ ਕੀ ਆ, ਮੈਂ ਉਹਦੀ ਪੁਸ਼ਟੀ ਨਹੀਂ ਕਰ ਸਕਦਾ, ਪਰ ਤੁਹਾਡੇ ਨਾਲ ਜ਼ਰੂਰ ਇਨਫੋਰਮੇਸ਼ਨ ਸਾਂਝੀ ਕਰ ਦੇਣਾ। ਇੱਕ ਦੋ ਅਖਬਾਰਾਂ ਨੇ ਜ਼ਰੂਰ ਖਬਰ ਲਾਈ ਹੈ ਕਿ ਅਸਲ ਦੇ ਵਿੱਚ ਸੁੱਚਾ ਸਿੰਘ ਲੰਗਾਹ ਨੂੰ ਤੇ ਅਮਰਤ, ਠੀਕ ਹੈ, ਕਿ ਜਿਹੜੇ ਨਿਹੰਗ ਕਹਿੰਦੇ ਕਿ ਸਾਨੂੰ ਪਤਾ ਨਹੀਂ ਸੀਗਾ ਜੀ, ਇਹ ਆ ਕੇ ਬਹਿ ਗਿਆ, ਅਸੀਂ ਅੰਮ੍ਰਿਤਪਾਨ ਕਰਵਾ ਦਿੱਤਾ, ਖਿਮਾ ਯਾਚਨਾ ਕੀਤੀ, ਚਲੋ ਸਾਨੂੰ ਜਾਣੇ ਅਣਜਾਣੇ ਕੀ ਇਸ ਤਰ੍ਹਾਂ ਪਤਾ ਹੀ ਨਹੀਂ ਲੱਗਿਆ। ਪਰ ਦੱਸਦੇ ਕਿ ਸਾਰਾ ਪ੍ਰੀ ਪਲਾਨ ਸੀਗਾ। ਔਰ ਟਕਸਾਲ ਦਾ ਇੱਕ ਬਹੁਤ ਵੱਡਾ ਬੰਦਾ ਜਿਹੜਾ ਉਹ ਕਾਰ 'ਚ ਲੈ ਕੇ ਆਇਆ ਸੀਗਾ, ਔਰ ਸਾਰਾ ਰਹਿਣ ਸਹਿਣ ਦਾ ਵੀ ਪ੍ਰਬੰਧ ਸੀਗਾ। 21 ਦਿਨ ਉਹਨੇ ਵੀ ਉੱਥੇ ਰਹਿਣਾ ਸੀਗਾ, ਪਰ ਬਾਅਦ 'ਚ ਜਦੋਂ ਰੌਲਾ ਪਿਆ ਉਹ ਤੋਂ ਭੱਜ ਵੱਗਾ। ਹਾਲਾਂਕਿ ਹੁਣ ਉਹ ਮੰਨਦਾ ਨਹੀਂ, ਉਹ ਕਹਿੰਦਾ ਕਿ ਮੇਰਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ, ਮੈਨੂੰ ਬਦਨਾਮ ਕੀਤਾ ਜਾ ਰਿਹਾ। ਸੋ ਇਹ ਸਾਰਾ ਕੁਛ ਹੈ ਜਿਹੜਾ ਉਹ ਇਸ ਤਰ੍ਹਾਂ ਵਾਪਰਿਆ। ਪਰ ਬਹੁਤ ਵੱਡੀ ਕੰਟਰੋਵਰਸੀ ਜਿਹੜੀ ਸਾਹਮਣੇ ਆ ਰਹੀ ਆ, ਉਹਦੇ 'ਚ ਇੱਕ ਪਾਰਟ ਇਹ ਵੀ ਆ ਰਿਹਾ ਕਿ ਜਿਹੜੀ ਉੱਥੇ CCTV ਫੁਟੇਜ ਸੀਗੀ, ਕਿਉਂਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਬਹੁਤ ਇਸ ਗੱਲ ਦਾ ਬੁਰਾ ਮਨਾਇਆ, ਨਾਲ ਦੀ ਨਾਲ ਐਕਸ਼ਨ ਲੈਣ ਦੀ ਉਹਨਾਂ ਨੇ ਹਦਾਇਤ ਕੀਤੀ। ਤਾਂ ਉਹਦੇ ਵਿੱਚ ਕੀ ਆ ਕਿ CCTV ਕੈਮਰੇ ਦੀ ਜਿਹੜੀ ਫੁਟੇਜ ਇਹਨਾਂ ਨੇ ਉੱਥੇ ਜ਼ਬਤ ਕੀਤੀ ਆ, ਉਹਦੇ 'ਚੋਂ ਵੀ ਦੱਸਦੇ ਆ ਕਿ ਕਿਤੇ ਨਾ ਕਿਤੇ ਥੋੜਾ ਜਿਹੜਾ ਰਿਕਾਰਡ ਹੁੰਦਾ ਉਹ ਗਾਇਬ ਹੋਇਆ ਹੋਇਆ। ਜੀ, ਅਗਲੀ ਗੱਲ ਕਰੀਏ, ਕਹਿੰਦੇ ਰਾਗੀ ਸਿੰਘਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਕੀਤੀ ਹੈ। ਹਾਂਜੀ, ਇਹਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਇਹਨਾਂ ਦੇ ਜਿਹੜੇ ਹੈਗੇ ਆ ਉੱਥੇ ਐਡ ਗ੍ਰੰਥੀ ਉਹ ਇਹਨਾਂ ਨੂੰ ਤੰਗ ਕਰਦੇ ਆ, ਖਾਸ ਤੌਰ ਤੇ ਕਿਸੇ ਰਾਗ ਦੇ ਮੁਤਲਕ, ਕਿ ਇੱਕ ਤੇ ਰਾਗ ਦੀ ਉਹਨਾਂ ਨੂੰ ਥੋੜੀ ਸਮਝ ਨਹੀਂ ਹੁੰਦੀ। ਉਹ ਤਾਂ ਆਪਾਂ ਨੂੰ ਵੀ ਪਤਾ ਕਿ ਹਰੇਕ ਬੰਦੇ ਨੂੰ ਰਾਗ ਦੀ ਸਮਝ ਨਹੀਂ ਹੁੰਦੀ, ਹੁਣ ਗ੍ਰੰਥੀ ਸਿੰਘ ਨੂੰ ਤੇ ਥੋੜੀ ਬਹੁਤੀ ਹੋਣੀ ਚਾਹੀਦੀ ਆ। ਉਹ ਕਹਿੰਦੇ ਆ ਕਿ ਇੱਕ ਤੇ ਰਾਗ ਦਾ ਮਸਲਾ ਹੈ, ਕੀਰਤਨ ਰਾਗ ਦੇ ਵਿੱਚ ਕਰਨਾ, ਪਰ ਕਈ ਵਾਰ ਸਮਾਂ ਜਿਹੜਾ ਉਹ ਵੱਖਰਾ ਹੁੰਦਾ ਕਿ ਜੋ ਸ਼ਬਦ ਗਾਇਨ ਹੁੰਦਾ ਸ਼ੁਰੂਆਤ ਦੇ ਵਿੱਚ ਉਹ ਕੀਤਾ ਜਾਂਦਾ, ਪ੍ਰਭਾਤ ਦੇ ਵਿੱਚ ਸ਼ਬਦ ਜਿਹੜਾ ਆ ਉਹ ਦੂਸਰਾ ਕੀਤਾ ਜਾਂਦਾ, ਪਰ ਉਹ ਸਾਰਾ ਕੁਛ ਵੈਸਾ ਹੀ ਹੁੰਦਾ। ਇੱਕ ਤੇ ਇਹ ਮੈਨੂੰ ਸਮਝ ਲੱਗੀ ਹੈ, ਕਿਉਂਕਿ ਮੈਂ ਤੇ ਸੰਗੀਤ ਦਾ ਗਿਆਤਾ ਨਹੀਂ ਹੈਗਾ, ਜੇ ਕੋਈ ਗਲਤ ਗੱਲ ਕਹਿ ਰਿਹਾ ਹੋਵਾਂ ਤੇ ਮਾਫ ਕਰ ਦੇਣਾ। ਤੇ ਦੂਜੀ ਗੱਲ, ਮਤਲਬ ਕਿ ਇੱਕ ਡਿਸਪਿਊਟ ਵੈਸੇ ਨੇ ਇਸ ਗੱਲ ਦਾ। ਦੂਜਾ ਇਹ ਆ, ਉਹ ਕਹਿੰਦੇ ਆ ਕਿ ਡਿਊਟੀਆਂ ਜਿਹੜੀਆਂ ਬਦਲੀਆਂ ਕਰ ਦਿੱਤੀਆਂ ਜਾਂਦੀਆਂ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜੀ ਆ ਉਹ ਜਿਵੇਂ ਆਪਾਂ ਕਹਿ ਲੈਂਦੇ ਕਿ ਖਿਝ ਨਜ਼ਰ ਆਉਂਦੀ ਆ। ਫਿਰ ਜਦੋਂ ਵੀ ਉਹ ਮੰਜੀ ਸਾਹਿਬ ਦੀਵਾਨ ਹਾਲ ਤੋਂ ਕਥਾ ਕਰਦੇ ਨੇ, ਉਹਦੇ ਵਿੱਚ ਵੀ ਟੀਕਾ ਟਿੱਪਣੀ ਜਿਹੜੀ ਆ ਉਹ ਰਾਗੀ ਸਿੰਘਾਂ ਦੇ ਉਲਟ ਹੁੰਦੀ ਆ। ਤੇ ਇੱਕ ਰਾਗੀ ਸਿੰਘ ਦਾ ਜਿਹੜਾ ਕਿ ਨੌਜਵਾਨੀ ਆ, ਉਹਦਾ ਝਗੜਾ ਪਹਿਲਾਂ ਵੀ ਹੋਇਆ ਸੀਗਾ, ਉਹਨਾਂ ਨੇ ਵੀ ਸ਼ਿਕਾਇਤ ਕੀਤੀ ਸੀਗੀ। ਤਾਂ ਹੁਣ ਸਾਰੇ ਜਿਹੜੇ ਇਹ ਰਾਗੀ ਜਥੇ ਆ, ਤਕਰੀਬਨ ਮੇਰੇ ਖਿਆਲ ਦੇ ਨਾਲ 70 ਦੇ ਕਰੀਬ, ਇਹ ਗਏ ਆ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਪਾਸ ਕਿ ਭਾਈ ਨਿਬੇੜਾ ਕਰੋ ਸਾਡਾ। ਤਾਂ ਮੇਰੇ ਖਿਆਲ ਦੇ ਨਾਲ ਦੇਖੋ, ਇਹਨਾਂ ਨੂੰ ਤੇ ਇੱਕ ਪਰਿਵਾਰ ਦੀ ਤਰ੍ਹਾਂ ਵਿਚਰਨਾ ਚਾਹੀਦਾ, ਕਿਉਂਕਿ ਬਹੁਤ ਅਹਿਮ ਪੋਜੀਸ਼ਨ ਆ। ਹੈਡ ਗ੍ਰੰਥੀ ਬਣਨਾ ਕੋਈ ਸੌਖਾ ਨਹੀਂ ਹੈ। ਫਿਰ ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਰਾਗੀ ਸਿੰਘਾਂ ਦੀ ਵੀ ਸੇਵਾ ਜਿਹੜੀ ਬੜੀ ਮਹੱਤਵਪੂਰਨ ਹੋ ਜਾਂਦੀ ਹੈ। ਤੇ ਜੇ ਹੁਣ ਜਿਵੇਂ ਉਹ ਕਹਿ ਰਹੇ ਆ ਕਿ ਕਈ ਵਾਰ ਵਿਚਾਲਿਓਂ ਕੀਰਤਨ ਰਖਵਾ ਦਿੱਤਾ ਗਿਆ, ਜਿਹੜੇ ਉੱਥੇ ਦੇ ਹੈਡ ਗ੍ਰੰਥੀ ਹੈਗੇ ਆ ਜਗਤਾਰ ਸਿੰਘ ਜੀ, ਉਹਨਾਂ ਤੇ ਦੋਸ਼ ਇਹ ਵੀ ਲੱਗ ਰਿਹਾ ਕਿ ਕਈ ਮਰਤਬਾ ਕੀਰਤਨ ਰੁਕਵਾ ਦਿੱਤਾ ਜਾਂਦਾ ਉਹਨਾਂ ਵੱਲੋਂ, ਕਿ ਕੀਰਤਨ ਰੁਕ ਦਿਓ। ਤਾਂ ਇਸ ਤਰ੍ਹਾਂ ਉਹ ਕਹਿੰਦੇ ਆ ਕਿ ਮਰਿਆਦਾ ਵੀ ਭੰਗ ਹੁੰਦੀ ਆ, ਔਰ ਜੋ ਇੱਕ ਅਧਿਆਤਮਵਾਦ ਦਾ ਮਾਹੌਲ ਸਿਰਜਣਾ ਹੁੰਦਾ ਤਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਅੜਿੱਕਾ ਆਉਂਦਾ। ਖੈਰ ਉਹਨਾਂ ਦਾ ਹਾਲੇ ਕੋਈ ਵਰਸ਼ਨ ਨਹੀਂ ਆਇਆ, ਜਦੋਂ ਆਇਆ ਆਪਾਂ ਉਹ ਵੀ ਸਾਂਝਾ ਕਰ ਦਿਆਂਗੇ। ਤਾਂ ਮਾਮਲਾ ਕਾਫੀ ਗੰਭੀਰ ਹੈ, ਪਰ ਬਹੁਤ ਕੁਛ ਹੋ ਰਿਹਾ ਹੈ ਦੌਰਾਂ ਦੇ ਵਿੱਚ। ਆਪਾਂ ਉਹ ਵੀ ਦੌਰ ਵੇਖਿਆ ਕਿ ਜਦੋਂ ਪਾਠੀ ਸਿੰਘ ਹੜਤਾਲ ਤੇ ਚਲੇ ਗਏ ਸਨ ਇੱਕ ਵਾਰੀ, ਆਪਾਂ ਉਹ ਵੀ ਦੌਰ ਵੇਖਿਆ ਕਿ ਢਾਡੀ ਸਿੰਘਾਂ ਦੇ 2 ਜਥੇ ਬਣ ਗਏ ਸੀਗੇ। ਟਾਈਮ ਨੂੰ ਲੈ ਕੇ ਉਹਨਾਂ ਦੀ ਆਪਣੀ ਤਸਲਬਾਜ਼ੀ ਚੱਲ ਗਈ ਸੀਗੀ। ਤੇ ਕੀ ਹੋ ਰਿਹਾ ਸਮਝ ਤੋਂ ਪਰੇ ਦੀ ਗੱਲ ਹੈ, ਪ੍ਰਬੰਧਾਂ ਦੇ ਵਿੱਚ ਕਿੱਥੇ ਕਮੀ ਆ, ਤਾਂ ਇਹ ਇਹੀ ਦੱਸ ਸਕਦੇ ਜਿਹੜੇ ਲੋਕ ਸੰਚਾਲਨ ਕਰਦੇ ਆ। ਜੀ, ਜਾਂਦੇ ਜਾਂਦੇ ਮਿੰਟੋ ਜੀ ਗੱਲ ਕਰ ਲਈਏ, ਕਹਿੰਦੇ ਮਨਪ੍ਰੀਤ ਬਾਦਲ ਕਰੇਗਾ ਸੁਖਬੀਰ ਬਾਦਲ ਦਾ ਸੁਪਨਾ ਪੂਰਾ ਜੀ। ਦੇਖੋ, ਇਹਨਾਂ ਨੇ ਸੁਪਨਾ ਦੇਖਿਆ ਸੀਗਾ ਕਿ ਅਸੀਂ ਕ੍ਰਿਕਟ ਸਟੇਡੀਅਮ ਬਣਾਵਾਂਗੇ, ਪਰ ਕ੍ਰਿਕਟ ਸਟੇਡੀਅਮ ਉਦੋਂ ਵਿੱਚੇ ਰਹਿ ਗਿਆ ਸੀ ਸੁਖਬੀਰ ਸਿੰਘ ਬਾਦਲ ਵਾਲਾ ਬਠਿੰਡੇ ਦਾ। ਤਾਂ ਹੁਣ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਚਿੱਠੀ ਲਿਖੀ ਹੈ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ
ਕਿ ਭਾਈ ਅਸੀਂ ਕ੍ਰਿਕਟ ਜਿਹੜਾ ਇੱਥੇ ਸਟੇਡੀਅਮ ਆ ਉਸ ਸਟੇਡੀਅਮ ਨੂੰ ਨਿਪਰੇ ਚਾੜਨ ਵਾਸਤੇ ਤਿਆਰ ਆ, ਤੁਸੀਂ ਆ ਜਾਓ, ਜ਼ਮੀਨ ਤੁਹਾਨੂੰ ਵਾਧੂ ਦੇ ਦਾਂਗੇ। ਵੈਸੇ ਜ਼ਮੀਨ ਦੀ ਹੁਣ ਕੀ ਕਮੀ ਆ, ਉਹ ਢਾਹ ਦਿੱਤਾ ਇਹਨਾਂ ਨੇ, ਉਹ ਢਾਹ ਦੇਣੀਆਂ ਚਿਮਨੀਆਂ ਜੀਆਂ, ਉਹਦੇ ਜ਼ਮੀਨ ਲੋਡ ਕਰ ਦੇਣੀਆਂ ਥਰਮਲ, ਉਹਦੀ ਜ਼ਮੀਨ ਕਾਫੀ ਆ, 250-300 ਕਿੱਲੋ ਤਾਂ 250-300 ਕਿੱਲਾ ਤੇ ਥਰਮਲ ਕਲੋਨੀ ਦਾ ਨਿਕਲ ਆਉਣਾ। ਇਸ ਤੋਂ ਇਲਾਵਾ ਪੁਲਿਸ ਲਾਈਨ ਵੀ ਮੇਰੇ ਖਿਆਲ ਦੇ ਨਾਲ ਬਠਿੰਡੇ ਕੱਢਣ ਲੱਗੇ ਆ, ਉਹ ਵੀ ਜਾਇਦਾਦ ਚੌਕੀ ਆ। ਇਸ ਤੋਂ ਇਲਾਵਾ ਹੋਰ ਵੀ ਬੜੀ ਜ਼ਮੀਨ ਪਈ ਆ ਬਠਿੰਡੇ ਦੇ ਵਿੱਚ, ਜ਼ਮੀਨ ਦੀ ਤੇ ਕੋਈ ਘਾਟ ਨਹੀਂ, ਪਰ ਪੈਸਾ ਬਹੁਤ ਲੱਗਦਾ। ਫਿਰ ਉਹਦੇ ਬਾਅਦ ਚਲੋ ਏਅਰਪੋਰਟ ਇੱਥੇ ਹੈਗਾ, 5 ਸਟਾਰ ਹੋਟਲ ਵੀ ਹੈਗੇ, ਇਹੋ ਜਿਹੀਆਂ ਚੀਜ਼ਾਂ ਲਾਜ਼ਮੀ ਆ। ਪਰ ਗੱਲ ਤੇ ਇਹ ਹੈ ਨਾ ਕਿ ਕ੍ਰਿਕਟ ਸਟੇਡੀਅਮ ਜ਼ਰੂਰੀ ਆ ਜਾਂ ਸਾਨੂੰ ਦੂਸਰੇ ਪਾਸੇ ਹੱਥ ਪੱਲਾ ਮਾਰਨ ਦੀ ਜ਼ਰੂਰਤ ਹੈ, ਕਿਉਂਕਿ ਆਲਰੇਡੀ ਸਾਡੇ ਕੋਲ ਮੋਹਾਲੀ ਦਾ ਕ੍ਰਿਕਟ ਸਟੇਡੀਅਮ ਹੈ ਜਿਹੜਾ ਬਹੁਤ ਸ਼ਾਨਦਾਰ ਸਟੇਡੀਅਮ ਹੈ, ਔਰ ਉਹ ਤੋਂ ਅੱਧਾ ਘੰਟਾ ਨਹੀਂ ਲੱਗਦਾ ਜੇ ਬੰਦਾ ਸਾਈਕਲ ਨੂੰ ਪੈਡਲ ਮਾਰੇ। ਤੇ ਸੁਖਬੀਰ ਸਿੰਘ ਬਾਦਲ ਨੇ ਨਿਊ ਚੰਡੀਗੜ੍ਹ 'ਚ ਜਾ ਕੇ ਬਣਾਤਾ ਇੱਕ, ਕਿਉਂਕਿ ਇੱਥੇ ਵੀ ਜਾਇਦਾਦ ਦਾ VIP ਲੋਕਾਂ ਦੀਆਂ, ਇਹ ਹੁਣ ਪਤਾ ਨਹੀਂ ਸ਼ੁਰਲੀ ਛੱਡੀ ਆ ਜਾਇਦਾਦ ਦੇ ਭਾਅ ਵਧਾਉਣ ਵਾਸਤੇ, ਕਿਉਂਕਿ ਇੱਥੇ ਵੀ ਡਿਵੈਲਪ ਕਰਕੇ ਇਹਨਾਂ ਨੇ ਜਾਇਦਾਦ ਹੀ ਵੇਚਣੀ ਆ। ਪਤਾ ਨਹੀਂ ਹੁਣ ਕੀ ਇਹਨਾਂ ਦੀ ਸੋਚ ਆ, ਪਰ ਉਹ ਇੱਕ ਵਾਰੀ ਤੇ ਕਹਿ ਦਿੰਦੇ ਆ ਕਿ ਅਸੀਂ ਲੰਘ ਹੋਏ ਪਏ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਰੋਕ ਦਿੰਦੇ, ਦੂਜੇ ਪਾਸੇ ਕਹਿੰਦੇ ਆ ਕਿ ਤੁਸੀਂ ਤਿਆਰੀ ਕਰੋ, ਆਪਾਂ ਸਟੇਡੀਅਮ ਬਣਾਉਣੇ, ਰਲ ਮਿਲ ਕੇ ਕੁਛ ਪੈਸੇ ਤੁਸੀਂ ਪਾਓ, ਕੁਛ ਪੈਸੇ ਅਸੀਂ ਪਾਵਾਂਗੇ। ਉਹ ਪੈਸੇ ਹੁਣ ਪਤਾ ਨਹੀਂ ਕਿੱਥੋਂ ਲਿਆਉਣੇ ਇਹਨਾਂ। ਜੀ ਜੀ ਜੀ। ਤੇ ਮਿੰਟੂ ਜੀ, ਇੱਥੇ ਹੀ ਜਿਹੜਾ ਆਪਣਾ ਅੱਜ ਦਾ ਪ੍ਰੋਗਰਾਮ ਆ ਉਹ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਅਗਲੀ ਵਾਰ। ਉਦੋਂ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੱਸੋ, ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.